ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 2 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੈਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਰਜ਼ਾ ਮਾਫ ਕਰਵਾਉਣਾ ਹੈ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ ਸਰੋਤਿਓ, ਅੱਜ ਨਵੇਂ ਸਾਲ ਦਾ ਸਾਡਾ ਦੂਜਾ ਪ੍ਰੋਗਰਾਮ ਆ। ਕੱਲ ਤਾਂ ਬਹੁਤਾ ਚਿਰ ਵਧਾਈਆਂ ਹੀ ਲੈਂਦੇ ਰਹੇ ਨਵੇਂ ਸਾਲ ਦੀਆਂ। ਸੋ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਤੁਸੀਂ ਪੰਜਾਬੀ ਰੇਡੀਓ USA ਨੂੰ ਸਾਡੇ 15 AM ਤੇ FM ਸਟੇਸ਼ਨਸ, ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਦੀਆਂ ਪਹਾੜੀਆਂ ਤੋਂ ਲੈ ਕੇ ਰੈਡਿੰਗ ਦੀਆਂ ਪਹਾੜੀਆਂ ਤਾਈਂ ਵੱਖ-ਵੱਖ ਜਿਹੜੇ ਸਟੇਸ਼ਨਸ ਆ AM ਤੇ FM, ਉਹਨਾਂ ਤੇ ਸੁਣ ਸਕਦੇ ਹੋ। ਬੇ ਏਰੀਏ ਦੇ ਵਿੱਚ ਜਿਹੜਾ ਬੇ ਏਰੀਏ ਦਾ ਸਭ ਤੋਂ ਵੱਡਾ AM ਸਟੇਸ਼ਨ ਹੈਗਾ 50,000 ਵਾਟ ਦਾ, 1170 AM, 1170 AM, ਉਹਦੇ ਤੇ ਤੁਸੀਂ ਸੁਣ ਸਕਦੇ ਹੋ। ਜਦੋਂ ਵੀ ਤੁਸੀਂ LA ਵੱਲੋਂ ਇੱਧਰ ਨੂੰ ਆਉਂਦੇ ਆ ਤੇ ਮੋਡੈਸਟੋ, ਸਟਾਕਟਨ ਵੱਲੋਂ, ਸੈਕਰਾਮੈਂਟੋ, ਯੂਬਾ ਸਿਟੀ ਵੱਲੋਂ ਬੇ ਏਰੀਏ ਨੂੰ ਆਉਂਦੇ ਆ ਤੇ 1170 AM ਤੁਸੀਂ ਲਾ ਸਕਦੇ ਹੈਗੇ ਆ। ਤੇ ਪਲੱਸ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ, ਕੱਲ ਆਪਾਂ ਦੇਖੀਆਂ ਵੀ ਲਗਾਤਾਰ ਕਿੰਨੀਆਂ ਕਾਲਾਂ ਆਉਂਦੀਆਂ ਰਹੀਆਂ। ਜਿੰਨੇ ਵੀ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਆ, ਇੰਨੀ ਕੁ ਜ਼ਰੂਰ ਆਪਾਂ ਸਾਡੇ ਸਰੋਤਿਆਂ ਨੂੰ, ਜੇ ਸੱਚਮੁੱਚ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਆ, ਬੇਨਤੀ ਜ਼ਰੂਰ ਕਰਦੇ ਆ ਵੀ ਉਹਨਾਂ ਨੂੰ ਕਾਲ ਕਰਕੇ ਜ਼ਰੂਰ ਦੱਸੋ। ਕਈ ਵਾਰੀ ਪਤਾ ਨਹੀਂ ਹੁੰਦਾ, ਕਈ ਵਾਰ ਬੰਦੇ ਆਪਣੀ ਜੌਬ 'ਚ ਬਿਜ਼ੀ ਆ, ਬਾਹਰ ਦੁਨੀਆ 'ਚ ਕੀ ਕੁਝ ਵਾਪਰ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ। ਸੋ ਉਹਨਾਂ ਨੂੰ ਕਾਲ ਕਰਕੇ ਜ਼ਰੂਰ ਦੱਸੋ ਵੀ ਆਪਣੇ 1170 AM ਤੇ ਸੁਣ ਸਕਦੇ ਆ। ਬਾਕੀ ਜਿਹੜੇ ਵੱਖ-ਵੱਖ ਸਟੇਸ਼ਨਸ ਹੈਗੇ, ਯੂਬਾ ਸਿਟੀ ਦਾ 1450, ਸੈਕਰਾਮੈਂਟੋ 1470, ਮੋਡੈਸਟੋ ਸਟਾਕਟਨ ਏਰੀਏ 'ਚ 1570, ਸਟਾਕਟਨ ਏਰੀਏ ਲੋਡਾਈ 'ਚ, ਤੇ ਮੋਡੈਸਟੋ 'ਚ 920, ਅੱਗੇ ਫ੍ਰਿਜ਼ਨੋ 'ਚ 1300 ਤੇ ਬੇਕਰਸਫੀਲਡ 1350 AM, ਤੇ ਬੇ ਏਰੀਏ 'ਚ 1170 AM। ਤੇ ਇਹਨਾਂ ਦੇ ਨਾਲ FM ਸਟੇਸ਼ਨਸ ਵੀ ਹੈਗੇ ਸਾਡੇ ਯੂਬਾ ਸਿਟੀ, ਸੈਕਰਾਮੈਂਟੋ, ਮੋਡੈਸਟੋ ਤੇ ਜੋ ਫ੍ਰਿਜ਼ਨੋ ਤੇ ਬੇਕਰਸਫੀਲਡ ਏਰੀਏ ਦੇ ਵਿੱਚ। ਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਤੇ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਹੈਗੇ ਫੰਕਸ਼ਨਸ, ਉਹਨਾਂ ਤੇ ਦੇਖ ਸਕਦੇ ਹੋ। ਤੇ ਬਾਕੀ ਜੋ ਪੰਜਾਬ ਦੇ ਵਿੱਚ ਪੰਜਾਬੀ ਰੇਡੀਓ USA ਦਾ ਵੈਬਸਾਈਟ, ਜਿਹੜਾ YouTube ਚੈਨਲ ਨਹੀਂ ਦੇਖ ਸਕਦੇ, ਉਹ ਪੰਜਾਬੀ TV USA ਤੇ ਦੇਖ ਸਕਦੇ ਹੋ। ਸੋ ਸਾਰਿਆਂ ਨੂੰ ਬੇਨਤੀ ਆ, ਜ਼ਰੂਰ ਜਿਸ ਤਰ੍ਹਾਂ ਤੁਸੀਂ ਦੇਖੋ ਕੱਲ ਨੀਦਰਲੈਂਡ ਤੱਕ ਸਾਨੂੰ ਕਾਲਾਂ ਆਈਆਂ ਸੀ, ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਰੋ, ਕਿਉਂਕਿ ਬਹੁਤ ਹੀ ਮਿਆਰੀ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਹੁੰਦੇ, ਤੇ ਅਸੀਂ ਹੋਰ ਵੀ ਬਹੁਤ ਵਧੀਆ ਪ੍ਰੋਗਰਾਮ ਇਸ ਸਾਲ ਲੈ ਕੇ ਆ ਰਹੇ ਹੈਗੇ ਆ, ਤਾਂ ਕਿ ਆਪਣੇ ਜਿਹੜੇ ਜਿੰਨੇ ਭੈਣ ਭਰਾ ਆ ਪੰਜਾਬ ਤੋਂ ਬਾਹਰ ਦੁਨੀਆ 'ਚ ਕਿਤੇ ਵੀ ਵੱਸਦੇ ਆ, ਉਹਨਾਂ ਨੂੰ ਜਿਹੜਾ ਆ ਕੀ ਕੁਝ ਦੁਨੀਆ 'ਚ ਵਾਪਰਿਆ, ਕੀ ਕੁਝ ਉਹਨਾਂ ਦੇ ਮੁਲਕ 'ਚ ਵਾਪਰਿਆ, ਸਿਹਤ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਿੱਖੀ ਧਰਮ ਨੂੰ ਲੈ ਕੇ, ਸਿੱਖ ਪੋਲੀਟਿਕਸ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ ਹੁੰਦੇ ਆ। ਸੋ ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ ਜਿਹੜੇ ਜਿੰਨੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਉਹਨਾਂ ਨੂੰ ਕਹੋ ਵੀ ਜੁਆਇਨ ਕਰਿਆ ਕਰੋ। ਜੀ ਖਬਰਾਂ ਦੀ ਹਰਜੋਤ ਸਿੰਘ ਜੀ ਸ਼ੁਰੂਆਤ ਕਰਦੇ ਹਾਂ। ਜੋ ਸਵਿਟਜ਼ਰਲੈਂਡ ਦੇ ਵਿੱਚ ਸਕੀ ਰਿਜ਼ੋਰਟ 'ਚ
ਫਾਇਰ ਲੱਗੀ ਸੀ, 40 ਜਾਣਿਆਂ ਦੀ ਜਿਹੜੀ ਮੌਤ ਹੋਈ ਆ ਕਵੈਂਸ ਮੋਂਟੈਨਾ ਫਾਇਰ ਬਾਰ ਹੈ। ਉਹਦੇ ਵਿੱਚ ਜਿਹੜੇ ਜਾਂਚਕਰਤਾ ਆ, ਇਨਵੈਸਟੀਗੇਟਰਸ ਕਹਿ ਰਹੇ ਆ ਵੀ ਜਿਹੜੇ ਲੋਕ ਆ ਜਿਹੜੇ ਮਾਰੇ ਗਏ ਆ ਉਹਨਾਂ ਲਾਸ਼ਾਂ ਨੂੰ ਸ਼ਨਾਖਤ ਕਰਨ ਦੇ ਵਿੱਚ, ਸਾਰੇ ਵਿਕਟਮਸ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਕਈ ਦਿਨ ਲੱਗ ਸਕਦੇ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਵਿਟਨੈਸ ਆ ਉਹਨਾਂ ਨੇ ਦੇਖਿਆ, ਜਿਹੜੇ ਬਚੇ ਆ ਉਹਨਾਂ ਨੇ ਉੱਥੋਂ ਦੀ ਇਸ ਅੱਗ ਦੇ ਬਾਰੇ ਜਿਹੜੀਆਂ ਉਹ ਕਈ ਜਾਣਕਾਰੀਆਂ, ਗੱਲਾਂ ਬਾਤਾਂ ਜਿਹੜੀਆਂ ਉਹ ਦੱਸੀਆਂ ਹੈਗੀਆਂ। ਤਕਰੀਬਨ 40 ਜਾਣਿਆਂ ਦੀ ਇਹ ਮੌਤ ਇਸ ਫਾਇਰ ਦੇ ਵਿੱਚ, ਇਸ ਅੱਗ ਦੇ ਵਿੱਚ ਹੋਈ ਆ। 115 ਤੋਂ ਵੱਧ ਲੋਕ ਇਸ ਦੇ ਕਰਕੇ ਜ਼ਖਮੀ ਵੀ ਹੋਏ ਆ। ਕਈਆਂ ਨੇ ਜਿਹੜਾ ਦੱਸਿਆ ਵੀ ਉਹਨਾਂ ਦੀ ਜਾਨ ਵੀ ਬੜੀ ਖਤਰੇ 'ਚ ਸੀਗੀ, ਪਰ ਬਚਾਅ ਜਿਹੜਾ ਉਹਨਾਂ ਦਾ ਹੋ ਗਿਆ। ਕੀ ਕਾਰਨ ਸੀਗੇ ਇਸ ਅੱਗ ਦੇ, ਇਹਦੀ ਜਿਹੜੀ ਅਜੇ ਕੁਛ ਇਸ ਦੇ ਬਾਰੇ ਦੱਸਿਆ ਨਹੀਂ ਗਿਆ ਹੈਗਾ। ਕਹਿੰਦੇ ਵੀ ਹੁਣ ਜਿਹੜੀ ਸੀਲਿੰਗ ਆ ਬਾਰ ਦੀ ਬੇਸਮੈਂਟ ਨੂੰ ਲੈ ਕੇ, ਉਹਦੇ ਵਿੱਚ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਕੁਛ ਸਾਹਮਣੇ ਆਈਆਂ ਹੈਗੀਆਂ ਆ। ਜਦ ਨਵਾਂ ਸਾਲ ਮਨਾਇਆ ਜਾ ਰਿਹਾ ਸੀ, ਅਕਸਰ ਤਸਵੀਰਾਂ, ਵੀਡੀਓਜ਼ ਜਿਹੜੀਆਂ ਆਉਂਦੀਆਂ ਰਹਿੰਦੀਆਂ ਵੀ ਜਦੋਂ ਜਸ਼ਨ ਮਨਾਉਂਦੇ ਹੋਏ ਬੋਤਲਾਂ ਦੇ ਆਲੇ ਦੁਆਲੇ ਫਾਇਰ ਕਰੈਕਰ ਜਾਂ ਜਿਹੜੀਆਂ ਫੁੱਲਝੜੀਆਂ ਵਰਗੀਆਂ ਚੀਜ਼ਾਂ ਜਿਹੜੀਆਂ ਲਾਈਆਂ ਜਾਂਦੀਆਂ ਆ। ਤਾਂ ਇਹ ਹੁਣ ਮੰਨਿਆ ਜਾ ਰਿਹਾ ਆ ਵੀ ਉਹ ਜਿਹੜੀਆਂ ਕੁਛ ਤਸਵੀਰਾਂ ਸਾਹਮਣੇ ਆਈਆਂ ਵੀ ਉਹ ਉਸ ਦੇ ਦੁਆਰਾ ਉਹ ਜਿਹੜੀ ਕਾਈਂਡ ਆਫ ਆਤਿਸ਼ਬਾਜ਼ੀ ਜਾਂ ਜਿਹੜਾ ਇੱਕ ਹਿਸਾਬ ਦੇ ਨਾਲ ਦਿਖਾਵੇ ਵਾਲੀ ਉਹ ਚੀਜ਼ ਹੁੰਦੀ ਆ ਇਨਸਾਈਡ ਦਾ ਰੂਮ, ਉਹਦੀਆਂ ਕੁਛ ਅੱਗ ਛੱਤ ਨੂੰ ਜਿਹੜੀ ਉਹ ਪਈ, ਜਿਸ ਤੋਂ ਬਾਅਦ ਦੇ ਵਿੱਚ ਅੱਗ ਬਹੁਤ ਭਿਆਨਕ ਰੂਪ ਅਖਤਿਆਰ ਜਿਹੜੀ ਉਹ ਕਰ ਗਈ ਆ। ਸੋ ਜਿਹੜੀਆਂ ਕੁਛ ਤਸਵੀਰਾਂ ਸਾਹਮਣੇ ਆਈਆਂ, ਜਦੋਂ ਅੰਦਰ ਖਾਤੇ ਇਹ ਆਤਿਸ਼ਬਾਜ਼ੀ ਜਿਹੜੀ ਹਰਜੋਤ ਸਿੰਘ ਜੀ ਚਲਾਈ ਗਈ ਆ, ਉਸ ਦੇ ਕਰਕੇ ਛੱਤ ਨੂੰ ਅੱਗ ਪਈ ਤੇ ਛੱਤ ਨੂੰ ਅੱਗ ਪੈਣ ਦੇ ਕਰਕੇ ਮੁੱਢਲੀਆਂ ਫੋਟੋਆਂ ਤੋਂ ਇਹ ਅੰਦਾਜ਼ੇ ਜਿਹੜੇ ਉਹ ਲਾਏ ਜਾ ਰਹੇ ਆ। ਐਗਜ਼ੈਕਟ ਜਿਹੜੀ ਜਾਂਚ ਕਰਨ ਵਾਲਾ ਆ ਉਹਨਾਂ ਨੇ ਨਹੀਂ ਦੱਸਿਆ, ਪਰ ਤਸਵੀਰਾਂ ਤੋਂ ਇਹ ਚੀਜ਼ਾਂ ਦੇ ਵੱਲ ਨੂੰ ਜਿਹੜੀ ਇੱਕ ਥਿਊਰੀ ਆ ਉਹ ਹੁਣ ਜਾ ਰਹੀ ਹੈਗੀ ਆ। ਸੋ ਉਸ ਇਲਾਕੇ ਦੇ 5 ਦਿਨ ਦਾ ਹਰਜੋਤ ਸਿੰਘ ਜੀ ਉੱਥੇ ਮੌਨ ਸਵਿਟਜ਼ਰਲੈਂਡ ਦੇ ਵਿੱਚ ਰੱਖਿਆ ਗਿਆ ਆ, ਇਸ ਅੱਗ ਦੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ। ਸੋ ਉੱਥੋਂ ਦੇ ਜਿਹੜੇ ਪਬਲਿਕ ਪ੍ਰੋਸੀਕਿਊਟਰ ਨੇ ਬੈਟਰੀਸ, ਉਹਨਾਂ ਨੇ ਕਿਹਾ ਵੀ ਇਲਾਕੇ ਦੇ ਜਿਹੜੇ ਰਿਸੋਰਸਿਸ ਆ ਉਹ ਸ਼ਨਾਖਤ ਕਰਨ ਦੇ ਵਿੱਚ ਤੇ ਇਸ ਅੱਗ ਦੀ ਜਾਂਚ ਕਰਨ ਦੇ ਵਿੱਚ ਵੱਧ ਤੋਂ ਵੱਧ ਲਾ ਦਿੱਤੇ ਗਏ ਹੈਗੇ ਆ। ਸੋ ਕਾਫੀ ਜਿਹੜੀ ਹਰਜੋਤ ਸਿੰਘ ਜੀ ਮੰਦਭਾਗੀਆਂ ਜਿਹੜੀਆਂ ਗੱਲਾਂ ਆ ਉਹ ਸਾਹਮਣੇ ਆ ਰਹੀਆਂ ਆ। ਸਵਿਟਜ਼ਰਲੈਂਡ ਵੈਸੇ ਹੀ ਸੈਲਾਨੀਆਂ ਦੇ ਲਈ ਮਸ਼ਹੂਰ ਆ, ਬੜਾ ਹੀ ਇੱਕ ਸੁੰਦਰ ਮੁਲਕ ਮੰਨਿਆ ਜਾਂਦਾ ਆ, ਜਿਸ ਦੀਆਂ ਪਹਾੜੀਆਂ ਦੇ ਉੱਤੇ ਅਕਸਰ ਲੋਕ ਸਵਿਸ ਐਲਪਸ ਦੇ ਵਿੱਚ ਜਾਂਦੇ ਨੇ ਸਕੀਇੰਗ ਕਰਨ ਦੇ ਲਈ। ਤੇ ਨਵੇਂ ਸਾਲ ਦਾ ਦਿਨ ਹੋਣ ਕਰਕੇ ਉੱਥੇ ਫਿਰ ਜਸ਼ਨ ਮਨਾਏ ਜਾ ਰਹੇ ਸੀ ਤੇ ਇਹ ਜਸ਼ਨ ਖੁਸ਼ੀ ਕਦੋਂ ਗਮ ਦੇ ਵਿੱਚ ਬਦਲ ਗਈ, ਇਸ ਦਾ ਜਿਹੜਾ ਕੁਛ ਹੀ ਮਿੰਟਾਂ ਦੇ ਵਿੱਚ ਬਦਲਾਅ ਜਿਹੜਾ ਉਹ ਆ ਗਿਆ। ਸੋ ਹੁਣ ਕਹਿੰਦੇ ਵੀ ਇਟਲੀ ਦੇ ਵੀ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਵੀ ਇਸ ਦੇ ਵਿੱਚ ਜਿਹੜੇ ਉਹ ਜਾ ਕੇ ਉੱਥੇ ਆਏ ਆ। ਬਹੁਤ ਸਾਰੇ ਦੁਨੀਆ ਭਰ ਦੇ ਵੱਖ-ਵੱਖ ਨੈਸ਼ਨੈਲਿਟੀਜ਼ ਦੇ ਜਿਹੜੇ ਲੋਕ ਆ ਉਹ ਉੱਥੇ ਉਸ ਟਾਈਮ ਗਏ ਹੋਏ ਸੀਗੇ, ਜਸ਼ਨ ਮਨਾ ਰਹੇ ਸੀ ਜਦ ਇਸ ਦੇ ਵਿੱਚ ਅੱਗ ਲੱਗੀ, ਇਸ ਬਾਰ ਦੇ ਵਿੱਚ ਅੱਗ ਲੱਗੀ ਤੇ 40 ਜਾਣੇ ਜਿਹੜੇ ਉਹ ਝੁਲਸ ਗਏ ਮੰਨੇ ਜਿਹੜੇ ਉਹ ਜਾ ਰਹੇ ਆ। ਸੋ ਇਹ ਆંકੜਾ ਵੱਧ ਸਕਦਾ ਆ, ਇਸ ਦਾ ਜਿਹੜਾ ਖਦਸ਼ਾ ਆ ਉਹ ਪ੍ਰਗਟਾਇਆ ਜਾ ਰਿਹਾ ਆ ਤੇ ਅਜੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਜ਼ਿਆਦਾ ਅੱਗ ਦੇ ਕਰਕੇ ਝੁਲਸੇ ਨੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਆ। ਜੀ ਬਿਲਕੁਲ। ਬਹੁਤ ਹੀ ਜਿਹੜੀ ਮਾੜੀ ਖਬਰ ਜਿਹੜੀ ਆ ਉਹ ਸਵਿਟਜ਼ਰਲੈਂਡ ਤੋਂ ਨਵੇਂ ਸਾਲ ਵਾਲੇ ਦਿਨ ਆਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੇ ਈਰਾਨ ਵਾਲਿਆਂ ਨੇ ਪੀਸਫੁਲ ਪ੍ਰੋਟੈਸਟਰਸ ਨੂੰ ਮਾਰਨਾ ਸ਼ੁਰੂ ਕੀਤਾ ਤੇ ਅਸੀਂ ਇੰਟਰਫੇਅਰ ਕਰਾਂਗੇ, ਅਸੀਂ ਉਹਨਾਂ ਦਾ ਰੈਸਕਿਊ ਕਰਾਂਗੇ। ਤੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਵਾਇਲੈਂਟ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ, 2 ਪ੍ਰੋਟੈਸਟਰਸ ਮਾਰੇ ਵੀ ਜਾ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਇਹ ਕਮੈਂਟ ਕੀਤਾ ਹੈਗਾ ਆ, ਉਹ ਤੋਂ ਬਾਅਦ ਈਰਾਨ ਵਾਲੇ ਜਿਹੜੇ ਆ ਕਾਫੀ ਔਖੇ ਹੋਏ ਹੈਗੇ ਆ। ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਤੜਕੇ ਹੀ 3 ਵਜੇ ਇਹ ਕਮੈਂਟ ਪਾਇਆ ਵੀ ਵੀ ਆਰ ਲੋਕਡ ਐਂਡ ਲੋਡਡ ਐਂਡ ਰੈਡੀ ਟੂ ਗੋ। ਤੇ ਜੇ ਤੁਸੀਂ ਜਿਹੜੇ ਆਪਣੇ ਮੁਲਕ ਦੇ ਪੀਸਫੁਲ ਜਿਹੜੇ ਤੁਹਾਡੇ ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰਾਂਗੇ। 6 ਕਹਿੰਦੇ ਮਾਰੇ ਜਾ ਚੁੱਕੇ ਆ, ਪਹਿਲਾਂ 2 ਸੀ, ਉਹ ਅਪਡੇਟ ਹੋ ਗਈ ਇਨਫੋਰਮੇਸ਼ਨ। 6 ਪ੍ਰੋਟੈਸਟਰਸ ਜੋ ਆ ਉਹਨਾਂ ਨੂੰ ਮਾਰੇ ਜਾ ਚੁੱਕੇ ਹੈਗੇ ਆ। ਪਿਛਲੇ ਵੀਕਐਂਡ ਦੇ ਦੌਰਾਨ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹ ਫਰਸਟ੍ਰੇਟਡ ਹੈਗੇ ਆ
ਇਕਨੋਮਿਕ ਕੰਡੀਸ਼ਨ ਜਿਹੜੀ ਇਸਲਾਮਿਕ ਰਿਪਬਲਿਕ ਦੀ ਆ ਉਹ ਕਾਫੀ ਮਾੜੀ ਹੈਗੀ ਆ, ਕਿਉਂਕਿ ਸੈਂਕਸ਼ਨਸ ਲਾਈਆਂ ਗਈਆਂ ਆ ਵੈਸਟਰਨਸ ਮੁਲਕਾਂ ਵੱਲੋਂ, ਤੇ ਬਹੁਤ ਸਾਰੇ ਜਿਹੜੇ ਮਿਲੀਟੈਂਟ ਗਰੁੱਪ ਹੈਗੇ ਆ ਉਹਨਾਂ ਦੀ ਸਪੋਰਟ ਕਰਦਾ ਆ ਈਰਾਨ, ਤੇ ਨਾਲ ਦੀ ਨਾਲ ਜੋ ਆਪਣਾ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਵੀ ਅੱਗੇ ਵਧਾ ਰਿਹਾ ਹੈਗਾ। ਜੋ ਵੀਡੀਓਜ਼ ਤੇ ਫੋਟੋਜ਼ ਆਈਆਂ ਤਹਿਰਾਨ ਤੋਂ, ਉੱਥੇ ਸੋਸ਼ਲ ਮੀਡੀਆ ਦੇ ਉੱਤੇ ਸ਼ੋ ਹੋ ਰਿਹਾ ਵੀ ਕਿੱਦਾਂ ਉਹਨਾਂ ਨੇ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਚਲਾਈਆਂ ਹੈਗੀਆਂ। ਸੋ ਲੋਕ ਕਾਫੀ ਅਪਸੈਟ ਆ। ਪਿਛਲੀ ਵਾਰੀ ਵੀ ਜਦੋਂ ਇੱਕ ਪ੍ਰੋਟੈਸਟ ਹੋਇਆ ਸੀ, ਇੱਕ ਬੀਬੀ ਦਾ ਜਿਹੜਾ ਕਤਲ ਹੋਇਆ ਸੀ, ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ ਸੀ। ਤੇ ਲਾਰੀਜ਼ਾਨੀ ਇੱਕ ਉੱਥੇ ਦੇ ਯੂਐਸ ਜਿਹੜੇ ਸਪੀਕਰ ਹੈਗੇ ਈਰਾਨ ਦੀ ਪਾਰਲੀਮੈਂਟ ਦੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਤਾਂ ਉੱਦਾਂ ਸਟੇਟਮੈਂਟਾਂ ਮਾਰ ਦਿੰਦੇ ਆ ਤੇ ਐਡਵੈਂਚਰਿਜ਼ਮ ਕਰਦੇ ਆ, ਤੇ ਉਹਨਾਂ ਨੂੰ ਆਪਣੇ ਫੌਜੀਆਂ ਦਾ ਖਿਆਲ ਰੱਖਣਾ ਚਾਹੀਦਾ। ਸੋ ਇਹ ਇੱਕ ਬੜੀ ਸਖਤ ਸਟੇਟਮੈਂਟ ਆ, ਕਿਉਂਕਿ ਇਹ ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਫੌਜੀ ਆ ਅਮਰੀਕਾ ਦੇ ਮਿਡਲ ਈਸਟ ਦੇ ਵਿੱਚ ਬਹੁਤ ਡਿਪਲੋਇਡ ਹੈਗੇ ਆ ਵੱਖ-ਵੱਖ ਮੁਲਕਾਂ, ਚਾਹੇ ਉਹ ਸਾਊਦੀ ਅਰੇਬੀਆ ਆ, ਇਰਾਕ ਆ, ਕੁਵੈਤ ਆ, ਇਹਨਾਂ ਮੁਲਕਾਂ ਦੇ ਵਿੱਚ। ਸੋ ਉਹ ਤੋਂ ਬਾਅਦ ਹਜੇ ਟਰੰਪ ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ। ਅਲੀ ਸ਼ਮਖਾਨੀ ਇੱਕ ਐਡਵਾਈਜ਼ਰ ਹੈਗੇ ਇਰਾਨੀਅਨ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੈਨੀ ਦੇ, ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇੰਟਰਵੈਂਸ਼ਨ ਜੇ ਹੋਈ ਤੇ ਈਰਾਨ ਪੂਰੀ ਤਰ੍ਹਾਂ ਉਹਦਾ ਜਿਹੜਾ ਜਵਾਬ ਆ ਦਊਗਾ। ਸੋ ਯੂਐਸ ਤੇ ਇਜ਼ਰਾਈਲੀ ਗਵਰਨਮੈਂਟ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਪ੍ਰੋਟੈਸਟਰਸ ਦੇ ਹੱਕ ਦੇ ਵਿੱਚ ਆ। ਕਹਿੰਦੇ ਵੀ ਈਰਾਨ ਦੇ ਲੋਕ ਆਜ਼ਾਦੀ ਚਾਹੁੰਦੇ ਹੈਗੇ ਆ, ਉਹ ਅਯਾਤੁੱਲਾਜ਼ ਦੇ ਹੱਥਾਂ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਫਰ ਕਰ ਰਹੇ ਹੈਗੇ ਆ। ਮਾਈਕ ਵਾਲਜ਼ ਜੋ ਯੂਐਸ ਦੇ ਐਂਬੈਸਡਰ ਹੈਗੇ ਯੂਨਾਈਟਿਡ ਨੇਸ਼ਨਸ ਨੂੰ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਤੇ ਕਹਿੰਦੇ ਵੀ ਅਸੀਂ ਇਰਾਨੀਅਨਸ ਦੇ ਨਾਲ ਪੂਰੀ ਤਰ੍ਹਾਂ ਖੜੇ ਆ, ਜੋ ਲੋਕ ਆਪਣੀ ਆਜ਼ਾਦੀ ਜਿਹੜੀ ਆ ਇਸ ਰੈਡੀਕਲ ਰਜੀਮ ਤੋਂ ਮੰਗ ਰਹੇ ਹੈਗੇ। ਜੀ, ਇਕਨੋਮਿਕ ਹਾਲਾਤ ਖਾਸੇ ਮੰਦੇ ਜਿਹੜੇ ਉਹ ਬਣ ਚੁੱਕੇ ਆ, ਜਿਸ ਕਰਕੇ ਲੋਕਾਂ ਨੂੰ ਸੜਕਾਂ ਤੇ ਆਉਣਾ ਪਿਆ। ਈਰਾਨ ਦੇ ਲੋਕਾਂ ਦੇ ਦੁਆਰਾ ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਪ੍ਰੋਟੈਸਟ ਕਰ ਹਟੇ ਆ, ਪਰ ਉੱਥੋਂ ਦੀ ਜਿਹੜੀ ਸਰਕਾਰ ਆ ਅਕਸਰ ਇਹਨਾਂ ਪ੍ਰੋਟੈਸਟ ਨੂੰ ਦੱਬ ਦਿੰਦੀ ਰਹੀ ਹੈਗੀ ਆ। ਤਾਂ ਇਹ ਪਿਛਲੇ ਸਾਲ ਦੇ ਵਿੱਚ B-2 ਬੰਬਰਸ ਦੇ ਨਾਲ ਈਰਾਨ ਦੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਬੰਬ ਸਿੱਟੇ ਗਏ ਸੀਗੇ, ਤੇ ਉਸ ਤੋਂ ਉਸੇ ਦਰਮਿਆਨ ਆਪਾਂ ਉਹ ਪਿਛਲੇ ਸਾਲਾਂ ਦੇ ਵਿੱਚ ਹੀ ਦੇਖਿਆ ਵੀ ਜਿਹੜੀਆਂ ਔਰਤਾਂ ਉੱਥੇ ਬੁਰਕਾ ਨਹੀਂ ਪਾਉਣਾ ਚਾਹੁੰਦੀਆਂ ਸੀ, ਉਹਨਾਂ ਨੇ ਪ੍ਰੋਟੈਸਟ ਕੀਤੇ ਸੀ। ਫਿਰ ਇੱਕ ਅਮੀਨੀ ਨਾਂ ਦੀ ਕੁੜੀ ਆ, ਉਸਨੂੰ ਇਹਨਾਂ ਨੇ ਕਸਟਡੀ 'ਚ ਲਿਆ ਸੀ, ਫਿਰ ਕਸਟਡੀ ਦੇ ਵਿੱਚ ਉਸਦੀ ਮੌਤ ਹੋ ਗਈ ਸੀ। ਫਿਰ ਪ੍ਰੋਟੈਸਟ ਜਿਹੜੇ ਉਹ ਬਹੁਤ ਜ਼ਿਆਦਾ ਹੋਏ ਸੀਗੇ। ਸੋ ਰਾਸ਼ਟਰਪਤੀ ਟਰੰਪ ਨੇ ਇਹ ਦੱਸਿਆ ਵੀ ਲੌਕਡ ਐਂਡ ਲੋਡਿਡ ਸੀ, ਜਿੱਦਾਂ ਤੁਸੀਂ ਦੱਸ ਹੀ ਰਹੇ ਆ। ਤਾਂ ਉਦੋਂ ਤੋਂ ਜਿਹੜਾ ਹੁਣ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਚੇਤਾਵਨੀ ਦੇ ਦਿੱਤੀ ਆ। ਉਹ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਮੈਂ ਪੀਸ ਵਾਲਾ ਜਿਹੜਾ ਰਾਸ਼ਟਰਪਤੀ ਆ, ਤੇ ਪਰ ਇਹ ਆ ਵੀ ਨਾਲ-ਨਾਲ ਡੰਡਾ ਵੀ ਜਿਹੜਾ ਉਹਨਾਂ ਨੇ ਤਗੜਾ ਰੱਖਿਆ ਆ ਵੀ ਭਾਈ ਜੇ ਕੋਈ ਅੜੀ-ਫੜੀ ਕਰਦਾ ਤੇ ਫਿਰ ਆਪਾਂ ਉਸ ਤਰੀਕੇ ਦੇ ਨਾਲ ਉਹਨੂੰ ਸਮਝਾ ਵੀ ਜਿਹੜਾ ਆ ਉਹ ਬੁਝਾ ਲੈਣਾ ਹੈਗਾ ਆ। ਸੋ ਈਰਾਨ ਨੂੰ ਲੈ ਕੇ ਜਿਹੜਾ ਮਸਲਾ ਆ ਉਹ ਤੇਜ਼ ਹੋ ਚੁੱਕਾ ਆ, ਤੇ ਵੈਨੇਜ਼ੁਏਲਾ ਨੂੰ ਲੈ ਕੇ ਵੀ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਛ ਚੱਲ ਰਿਹਾ। ਉਹਦੇ ਬਾਰੇ ਵੀ ਅੱਜ ਆਪਾਂ ਤੁਹਾਡੇ ਨਾਲ ਇੱਕ ਹੋਰ ਖਬਰ ਸ਼ੇਅਰ ਜਿਹੜੀ ਉਹ ਕਰਾਂਗੇ। ਸੋ ਉੱਧਰ ਇਸ ਸਾਰੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਸਭ ਤੋਂ ਖੁਸ਼ ਬੰਦਾ ਨੇਤਨਿਆਹੂ ਹੋ ਰਿਹਾ ਹੁਣ, ਜਿਹੜਾ ਫਲੋਰੀਡਾ ਦੇ ਵਿੱਚ ਇਸ ਹਫ਼ਤੇ ਆ ਕੇ ਗਿਆ ਆ। ਈਰਾਨ ਨੂੰ ਉਹ ਆਪਣਾ ਐਕਸਿਸਟੈਂਸ਼ੀਅਲ ਕ੍ਰਾਈਸਿਸ ਦੇ ਤੌਰ ਦੇ ਉੱਤੇ, ਐਨਮੀ ਦੇ ਤੌਰ ਦੇ ਉੱਤੇ ਇਜ਼ਰਾਈਲ ਵਾਲੇ ਮੰਨਦੇ ਨੇ। ਇਹ ਦੋਨੋਂ ਹੀ ਕਹਿ ਲਓ ਵੀ ਇੱਟ ਕੁੱਤੇ ਦਾ ਵੈਰ ਇਹਨਾਂ ਦਾ ਮੁਲਕਾਂ ਦਾ ਆਪਸ ਦੇ ਵਿੱਚ ਹੈਗਾ ਆ। ਇਜ਼ਰਾਈਲ ਤੇ ਈਰਾਨ ਦਾ ਦੋਨੋਂ ਹੀ ਦੁਨੀਆ ਤੋਂ ਇੱਕ ਦੂਜੇ ਨੂੰ ਖਤਮ ਕਰਨ ਦੀਆਂ ਗੱਲਾਂ ਅਕਸਰ ਜਿਹੜਾ ਉਹ ਕਰਦੇ ਰਹਿੰਦੇ ਹੈਗੇ ਆ। ਸੋ ਹੁਣ ਅੱਗੇ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਉਹਨਾਂ ਦਾ ਇੱਕ ਕਾਸਿਮ ਸੁਲੇਮਾਨੀ, ਜਿਹੜਾ ਟੌਪ ਦਾ ਜਿਹੜਾ ਉਹ ਕਮਾਂਡਰ ਸੀਗਾ, ਉਸ ਨੂੰ ਯੂਐਸ ਡਰੋਨ ਸਟ੍ਰਾਈਕ ਦੇ ਨਾਲ 2020 ਦੇ ਵਿੱਚ ਮਾਰ ਦਿੱਤਾ ਸੀਗਾ। ਸੋ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਕੱਲ ਹੀ ਇਨਫੈਕਟ ਉਸ ਦੀ ਜਿਹੜੀ ਕਹਿੰਦੇ ਵੀ ਐਨੀਵਰਸਰੀ ਆ ਰਹੀ ਆ। ਸੋ ਕਾਫੀ ਲੋਕ ਉਦੋਂ ਵੀ ਜਿਹੜੇ ਉਹ ਬਾਹਰ ਹੋਣਗੇ, ਤੇ ਉਸੇ ਦਰਮਿਆਨ ਜਿਹੜੇ ਪ੍ਰੋਟੈਸਟ ਵੀ ਉੱਥੇ ਚੱਲ ਰਹੇ ਹੈਗੇ ਆ ਹਰਜੋਤ ਸਿੰਘ ਜੀ। ਸੋ ਦੇਖਦੇ ਆ ਆਉਂਦੇ ਸਮੇਂ ਦੇ ਵਿੱਚ ਕੀ ਇਹ ਬਣਦਾ ਆ। ਪ੍ਰੋਟੈਸਟ ਤੇ ਕਹਿੰਦੇ ਉਹਦਾ ਪੀਸਫੁਲ ਬਹੁਤੇ ਜਿਹੜੇ ਚੱਲ ਰਹੇ ਆ, ਸਿਕਿਉਰਿਟੀ ਫੋਰਸਿਸ ਹੀ ਉਹਨਾਂ ਨੂੰ ਕੁੱਟਮਾਰ ਜਿਹੜੀ ਉਹਨਾਂ ਦੇ ਉਲਟ ਕਰ ਰਹੀ ਆ, ਤੇ ਕਈ ਮੌਤਾਂ ਤੇ ਕਈ ਜਿਹੜੇ ਫੱਟੜ ਹੋਣ ਦੀਆਂ ਰਿਪੋਰਟਸ ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਆ ਚੁੱਕੀਆਂ ਹੈਗੀਆਂ ਨੇ। ਜੀ।
ਅਗਲੀ ਖਬਰ ਵੱਲ ਚਲੀਏ। ਵੈਨਜ਼ੂਏਲਾ ਦੇ ਲੀਡਰ ਮਦੂਰੋ ਜੋ ਆ ਉਹਨੇ ਇਹ ਕਿਹਾ ਵੀ ਜੋ ਅਮਰੀਕਾ ਵਾਲੇ ਸਾਡੇ ਉੱਤੇ ਐਕੂਜੇਸ਼ਨ ਲਾ ਰਹੇ ਆ ਵੀ ਇੱਥੇ ਜੀ ਡਰੱਗ ਦੀਆਂ ਫੈਕਟਰੀਆਂ ਆ, ਇਹ ਡਰੱਗ ਐਕਸਪੋਰਟ ਕਰ ਰਹੇ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਟਰੰਪ ਉਹਨਾਂ ਨੇ ਪ੍ਰੈਸ਼ਰ ਕੈਂਪੇਨ ਸ਼ੁਰੂ ਕੀਤੀ ਆ ਤੇ ਇਹ ਆਪਣੇ ਆਪ ਹੀ ਇਨਵੈਂਟ ਕੀਤੀ ਆ। ਕੋਈ ਇਦਾਂ ਦੀ ਗੱਲ ਨਹੀਂ। ਉਹ ਕਹਿੰਦੇ ਵੀ ਸਾਡੇ ਉੱਤੇ ਨਾ ਤਾਂ ਅਮਰੀਕਾ ਵਾਲੇ ਕਹਿ ਸਕਣ ਪਏ ਜੀ ਅਸੀਂ ਇਹਨੀ ਵੈਪਨਸ ਆਫ ਮਾਸ ਡਿਸਟਰਕਸ਼ਨ ਬਣਾਏ ਹੋਏ ਆ, ਤੇ ਨਾ ਹੀ ਵੈਨਜ਼ੂਏਲਾ ਦੇ ਉੱਤੇ ਇਲਜ਼ਾਮ ਲਾ ਸਕਣ ਵੀ ਜੀ ਇਹਨਾਂ ਨੇ ਨਿਊਕਲੀਅਰ ਵੈਪਨਸ ਬਣਾਏ ਹੋਏ ਹੈਗੇ ਆ। ਸੋ ਕਹਿੰਦੇ ਵੀ ਇਹ ਇੱਕ ਡਰੱਗ ਵਾਲਾ ਜਿਹੜਾ ਮੁੱਦਾ ਆ ਇਹ ਬਿਨਾਂ ਕਿਸੇ ਗੱਲ ਤੇ ਆਪਣੇ ਆਪ ਇਹਨਾਂ ਨੇ ਇਨਵੈਂਟ ਕਰ ਲਿਆ ਹੈਗਾ, ਤੇ ਕਹਿੰਦੇ ਵੀ ਅਸੀਂ ਬਿਲਕੁਲ ਗੱਲ ਕਰਨ ਦੇ ਲਈ ਤਿਆਰ ਹੈਗੇ ਆ ਅਮਰੀਕਾ ਦੀ ਸਰਕਾਰ ਦੇ ਨਾਲ। ਸੋ ਕਹਿੰਦੇ ਵੀ ਮੈਨੂੰ ਅਕਿਊਜ਼ ਨਹੀਂ ਕਰ ਸਕਦੇ, ਨਾ ਹੀ ਵੈਨਜ਼ੂਏਲਾ ਨੂੰ ਅਕਿਊਜ਼ ਕਰ ਸਕਦੇ ਆ ਇਹਨਾਂ ਜੋ ਜਿਸ ਤਰ੍ਹਾਂ ਜੋ ਮੈਂ ਪਹਿਲਾਂ ਦੱਸੇ ਹੈਗੇ ਨਿਊਕਲੀਅਰ ਔਰ ਵੈਪਨਸ ਮਾਸ ਡਿਸਟਰਕਸ਼ਨ ਨੂੰ ਲੈ ਕੇ। ਤੇ ਟਰੰਪ ਉਹਨਾਂ ਨੇ ਮਦੂਰੋ ਦੇ ਅਗੇਂਸਟ ਕਾਫੀ ਜਿਹੜੀਆਂ ਸੈਂਕਸ਼ਨਸ ਵੀ ਲਾਈਆਂ ਆ ਪਿਛਲੇ ਦਿਨਾਂ ਤੋਂ। ਉਹਨਾਂ ਦੇ ਜਿਹੜੇ ਆਇਲ ਟੈਂਕਰਸ ਆ ਉਹ ਵੀ ਰੋਕ ਰੱਖੇ ਹੋਏ ਹੈਗੇ ਆ, ਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਉਹ ਜਿਹੜਾ ਤੇਲ ਆ ਉਹ ਯੂਜ਼ ਕਰ ਲਾਂਗੇ ਜਾਂ ਰਿਜ਼ਰਵ ਰੱਖ ਲਾਂਗੇ। ਪਰ ਅਮਰੀਕਾ ਦੇ ਵਿੱਚ ਓਵਰਵੈਲਮਿੰਗਲੀ ਜੋ ਲੋਕ ਆ ਉਹ ਕਿਸੇ ਤਰ੍ਹਾਂ ਦਾ ਵੀ ਮਿਲਟਰੀ ਐਕਸ਼ਨ ਜੋ ਵੈਨਜ਼ੂਏਲਾ ਦੇ ਅਗੇਂਸਟ ਆ ਉਹਦੇ ਅਗੇਂਸਟ ਹੈਗੇ ਆ। ਇਹ ਜਿਹੜੀ ਕੁਇਨਪਿਕ ਜੇ ਪੋਲਸ ਆ ਉਹ ਆਈਆਂ ਹੈਗੀਆਂ। ਵਾਈਟ ਹਾਊਸ ਨੇ ਹਜੇ ਕਿਸੇ ਤਰ੍ਹਾਂ ਦਾ ਰਿਸਪੌਂਡ ਨਹੀਂ ਦਿੱਤਾ ਹੈਗਾ ਇਸ ਸਬੰਧ ਦੇ ਵਿੱਚ। ਜੋ ਮਦੂਰੋ ਨੇ ਇਹ ਕਿਹਾ ਵੀ ਬਿਲਕੁਲ ਮੈਂ ਬੈਠ ਕੇ ਗੱਲ ਕਰਨ ਦੇ ਲਈ ਤਿਆਰ ਹੈਗਾ ਆ। ਸੋ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਹੈ ਵੀ ਜਦੋਂ ਤੱਕ ਸੀਰੀਅਸਲੀ ਨਹੀਂ ਲੈਂਦੇ ਵੈਨਜ਼ੂਏਲਾ ਵਾਲੇ ਤਦੋਂ ਤੱਕ ਆਪਾਂ ਗੱਲਬਾਤ ਨਹੀਂ ਕਰਾਂਗੇ। ਕਹਿੰਦੇ ਵੀ ਜਿਹੜੀ ਡਰੱਗ ਟ੍ਰੈਫਿਕਿੰਗ ਦਾ ਮੁੱਦਾ ਆ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ, ਤੇ ਅਸੀਂ ਟੋਟਲੀ ਜਿਹੜੀ ਆ ਇਸ ਨੂੰ ਖਤਮ ਕਰਨਾ ਹੈਗਾ ਆ। ਕਹਿੰਦੇ ਵੀ ਜੇ ਉਹ ਵੈਨਜ਼ੂਏਲਾ ਦਾ ਤੇਲ ਚਾਹੁੰਦੇ ਆ, ਵੈਨਜ਼ੂਏਲਾ ਵਾਲੇ ਕਹਿ ਰਹੇ ਆ, ਤੇ ਵੈਨਜ਼ੂਏਲਾ ਰੈਡੀ ਹੈਗਾ ਯੂਐਸ ਇਨਵੈਸਟਮੈਂਟਸ ਦੇ ਲਈ ਜਿੱਦਾਂ ਸ਼ੈਵਰਨ ਆ ਜਾਂ ਹੋਰ ਕੰਪਨੀਆਂ ਦੇ ਨਾਲ। ਪਰ ਜਿਹੜਾ ਝੂਠਾ ਇਲਜ਼ਾਮ ਲਾ ਰਹੇ ਆ ਉਹ ਬਿਲਕੁਲ ਗਲਤ ਆ, ਇਹ ਮਦੂਰੋ ਕਹਿ ਰਿਹਾ ਹੈਗਾ। ਜੀ ਬਿਲਕੁਲ। ਸੋ ਪਿਛਲੇ ਸਾਲ ਦੇ ਅਖੀਰਲੇ ਦਿਨਾਂ 'ਚ ਆਈ ਥਿੰਕ 30 ਜਾਂ 31 ਦਸੰਬਰ ਨੂੰ ਵੀ ਅਮਰੀਕਾ ਦੇ ਦੁਆਰਾ ਵੈਨੇਜ਼ੁਏਲਾ ਤੋਂ ਜੋ ਆ ਰਹੀਆਂ ਕਥਿਤ ਤੌਰ ਦੇ ਉੱਤੇ ਬੋਟਸ ਆ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਸੀਗਾ, ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਡਰੱਗਸ ਖਾਸ ਕਰਕੇ ਫੈਂਟਨਲ ਤੇ ਨਾਰਕੋ ਡਰੱਗਸ ਜਿਹੜੀਆਂ ਉੱਥੇ ਆ ਰਹੀਆਂ ਸੀ। ਦਾਵਾ ਉਹਨਾਂ ਦੇ ਵਿੱਚ ਇਹ ਹੁਣ ਕੀਤਾ ਜਾ ਰਿਹਾ ਵੀ ਉਹਦੇ ਵਿੱਚ ਤਾਂ marijuana ਜਿਹੜਾ ਆ ਰਿਹਾ ਸੀਗਾ। ਸੋ ਚਾਹੇ ਕੁਛ ਵੀ ਹੋਵੇ, ਡਰੱਗ ਜਿਹੜਾ ਉਹ ਆ ਰਿਹਾ ਸੀਗਾ, ਤੇ ਮੌਜੂਦਾ ਪ੍ਰਸ਼ਾਸਨ ਨੇ ਕਲੀਅਰ ਕਰ ਦਿੱਤਾ ਹੈ ਆਪਣੀਆਂ ਪਾਲਿਸੀਜ਼ ਦੇ ਨਾਲ ਵੀ ਉਹ ਚੀਜ਼ ਗਵਾਰਾ ਨਹੀਂ ਹੈਗੀ। ਸੋ ਜਿਹੜੇ ਵੀ ਨਸ਼ੀਲੇ ਪਦਾਰਥ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਚਾਹੇ ਪਾਣੀ ਦੇ ਜ਼ਰੀਏ ਜਾਂ ਬਾਰਡਰ ਦੇ ਜ਼ਰੀਏ ਹੋਊਗੀ, ਉਹਨਾਂ ਨੂੰ ਜਿਹੜਾ ਆ ਕਹਿੰਦੇ ਵੀ ਰੋਕਿਆ ਜਿਹੜਾ ਹੋ ਜਾਵੇਗਾ। ਹਰ ਇੱਕ ਹੱਥਕੰਡਾ ਜਿਹੜਾ ਉਹ ਅਪਣਾਉਣ ਦੀ ਗੱਲ ਉਹਨਾਂ ਨੇ ਦੱਸੀ ਇਸ ਦੇ ਵਿੱਚ ਹੈਗੀ ਆ। ਸੋ ਇਹ ਅੱਗੇ ਜਾ ਕੇ ਇਹਨਾਂ ਦਾ ਕੀ ਅਸਰ ਜਿਹੜਾ ਉਹ ਰਹਿੰਦਾ ਆ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਕਮਾਲ ਦੀ ਗੱਲ ਹੈ ਹਰਜੋਤ ਸਿੰਘ ਜੀ ਵੀ ਦੇਖੋ ਕਿੰਨੀਆਂ ਬੋਟਸ ਆ ਉਹਨਾਂ ਉੱਤੇ ਹਮਲਾ ਕੀਤਾ ਗਿਆ ਆ, ਕਿੰਨੇ ਉਹਨਾਂ ਦੇ ਜਿਹੜੇ ਨਾਰਕੋ ਟੈਰਰਿਸਟ ਆ ਉਹ ਮਰ ਗਏ ਆ, ਪਰ ਬੋਟਸ ਫਿਰ ਵੀ ਆਉਣੋਂ ਹਟ ਨਹੀਂ ਰਹੀਆਂ। ਸੋ ਇਹ ਧੰਦਾ ਐਡਾ ਗੰਦਾ ਆ ਵੀ ਇਹ ਲਗਾਤਾਰ ਕਿੰਨੇ ਲੋਕਾਂ ਦੇ ਫੜੇ ਜਾਣ ਦੇ ਬਾਵਜੂਦ, ਮਾਰੇ ਜਾਣ ਦੇ ਬਾਵਜੂਦ ਵੀ ਇਹ ਜਿਹੜੇ ਲੋਕ ਆ ਉਹ ਰੁਕਦੇ ਨਹੀਂ ਆ। ਤੇ ਮਡੂਰੋ ਦੀ ਗੱਲ ਦੇ ਵਿੱਚ ਹੁਣ ਡਰ ਵੀ ਨਜ਼ਰ ਆ ਰਿਹਾ ਹੈ ਉਹਨੂੰ, ਜਿਹੜਾ ਉਹ ਬਾਰ-ਬਾਰ ਕਹਿ ਰਿਹਾ ਨਾ ਵੀ ਗੱਲ ਕਰਨ ਦੇ ਲਈ ਰੈਡੀ ਆ। ਉਹਨੂੰ ਇਹੀ ਲੱਗ ਰਿਹਾ ਵੀ ਉਸ ਦਾ ਤਖਤਾ ਪਲਟਣ ਵਾਲਾ ਆ। ਲੋਕ ਵੀ ਉੱਥੇ ਬਾਗੀ ਹੋਏ ਫਿਰਦੇ ਆ। ਆਪੋਜੀਸ਼ਨ ਲੀਡਰਸ ਜਿਹੜੇ ਆ ਉਹ ਉਹਨਾਂ ਨੂੰ ਨੋਬਲ ਪ੍ਰਾਈਜ਼ ਜਿਹੜਾ ਪੀਸ ਪ੍ਰਾਈਜ਼ ਆ ਉਹ ਦਿੱਤਾ ਗਿਆ ਆ। ਉਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ, ਤੇ ਮਡੂਰੋ ਦਾ ਨੂੰ ਇਹ ਡਰ ਜਿਹੜਾ ਉਹ ਸਤਾ ਰਿਹਾ ਵੀ ਉਸ ਦੀ ਜਿਹੜੀ ਸੱਤਾ ਉਸ ਦੇ ਹੱਥੋਂ ਜਿਹੜੀ ਉਹ ਖੁੱਸਣ ਵਾਲੀ ਹੈਗੀ ਆ। ਸੋ ਇਸੇ ਲਈ ਕਹਿੰਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝੌਤਾ ਅਮਰੀਕਾ ਦੇ ਨਾਲ ਕਰਕੇ ਤੇ ਸੱਤਾ ਦੇ ਉੱਤੇ ਕਾਬਜ਼ ਜਿਹੜਾ ਉਹ ਰਵੇ। ਇਹ ਹੁਣ ਅਮਰੀਕਾ ਨੇ ਦੇਖਣਾ ਹੋਊਗਾ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚਾਹੁੰਦੇ ਆ ਕਿ ਵਾਕਿਆ ਹੀ ਮਡੂਰੋ ਜਿਹੜਾ ਆ ਉਹ ਮੰਨ ਜਾਊਗਾ ਇਹਨਾਂ ਦੀਆਂ ਗੱਲਾਂ ਦੇ ਉੱਤੇ ਜਾਂ ਨਹੀਂ। ਪਰ ਘੱਟ ਚਾਂਸ ਲੱਗ ਰਿਹਾ ਹੈ, ਤੇ ਬਹੁਤਾ ਇਹੀ ਉਮੀਦ ਕੀਤੀ ਜਾ ਰਹੀ ਹੈ ਹਰਜੋਤ ਸਿੰਘ ਜੀ ਵੀ ਕਿਤੇ ਨਾ ਕਿਤੇ ਵੈਨੇਜ਼ੁਏਲਾ ਦੇ ਵਿੱਚ ਦੂਜੀ ਪਾਰਟੀ ਨੂੰ ਹੁਣ ਮੌਕਾ ਮਿਲ ਜਾਣਾ ਚਾਹੀਦਾ। ਲੰਮੇ ਸਮੇਂ ਤੋਂ ਇਹ ਉੱਥੇ ਕਾਬਜ਼ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪਿਛਲੇ ਸਾਲ ਦੇ ਅਖੀਰ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਕੁਝ ਬੰਦੇ ਜਿਹੜੇ ਫੜੇ ਗਏ ਸੀ,
ਜਿਹੜੇ ਯੂਐਸ ਡਿਪਾਰਟਮੈਂਟ ਆਫ ਜਿਹੜਾ ਜਸਟਿਸ ਆ ਉਹਨਾਂ ਨੇ ਦੱਸਿਆ ਸੀ ਵੀ ਭਾਈ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਕਹਿ ਲਓ ਵੀ ਸਾਜ਼ਿਸ਼ ਰਚ ਰਹੇ ਸੀ ਵੀ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸੇ ਵਿੱਚ ਨਵੇਂ ਸਾਲ ਦੇ ਉੱਤੇ ਬੰਬ ਧਮਾਕੇ ਜਿਹੜੇ ਉਹ ਕਰਨੇ ਆ ਤੇ ਉਹ 4 ਜਣੇ ਉਦੋਂ ਉਹਨਾਂ ਨੇ ਫੜੇ ਸੀਗੇ। ਹੁਣ ਅੱਜ ਜਸਟਿਸ ਡਿਪਾਰਟਮੈਂਟ ਇਹ ਦੱਸ ਰਹੀ ਆ ਵੀ ਇੱਕ ਨਾਰਥ ਕੈਰੋਲੀਨਾ ਦਾ ਬੰਦਾ ਵੀ ਉਹਨਾਂ ਨੇ ਗ੍ਰਿਫਤਾਰ ਕੀਤਾ ਆ ਤੇ ਉਹ ਵੀ ਕਹਿੰਦੇ ਵੀ ਇੱਕ ਸਾਜ਼ਿਸ਼ ਰਚ ਰਿਹਾ ਸੀਗਾ ਵੀ ਨਿਊ ਈਅਰ ਦੀ ਈਵ ਦੇ ਉੱਤੇ ਉਹ ਆਈਸਿਸ ਇਨਸਪਾਇਰਡ ਅਟੈਕ ਹੈਮਰਸ ਦੇ ਨਾਲ ਤੇ ਨਾਈਵਸ ਦੇ ਨਾਲ, ਚਾਕੂਆਂ ਦੇ ਨਾਲ ਉਹ ਕਰ ਸਕਦਾ ਹੈਗਾ ਆ। ਅਫਸੋਸ ਵਾਲੀ ਗੱਲ ਆ ਵੀ ਪਿਛਲੇ ਸਾਲ ਜਦੋਂ ਨਵਾਂ ਸਾਲ ਚੜ੍ਹਿਆ ਸੀ ਨਿਊ ਆਰਲੀਨਸ ਦੇ ਵਿੱਚ ਇੱਕ ਸਿਰਫਰੇ ਨੇ F-150 ਦੇ ਨਾਲ ਲੋਕਾਂ ਦੀ ਭੀੜ ਦੇ ਉੱਤੇ ਜਿਹੜੀ ਆ ਉਹ ਟਰੱਕ ਚਾੜਤਾ ਸੀਗਾ ਤੇ ਕਈ ਜਾਣਿਆਂ ਦੀ ਮੌਤ ਹੋਈ ਸੀ। ਪਰ ਅੱਜ ਜਿਹੜਾ ਨਾਰਥ ਕੈਰੋਲੀਨਾ ਦਾ ਜਿਹੜਾ ਬੰਦਾ ਆ ਕ੍ਰਿਸਚੀਅਨ ਸਟਰਡੀਵੈਂਟ 18 ਸਾਲਾਂ ਦਾ, ਮਿੰਟ ਹਿੱਲ ਨਾਰਥ ਕੈਰੋਲੀਨਾ ਦਾ, ਉਸ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਨੂੰ ਹੁਣ ਚਾਰਜ ਕੀਤਾ ਗਿਆ ਆ ਮਟੀਰੀਅਲ ਸਪੋਰਟ ਟੂ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ। ਜਸਟਿਸ ਡਿਪਾਰਟਮੈਂਟ ਨੇ ਤੇ FBI ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। FBI ਏਜੰਟਸ ਦੇ ਦੁਆਰਾ ਕ੍ਰਿਸਚੀਅਨ ਦੇ ਜਿਹੜੇ ਘਰ ਦੀ ਤਲਾਸ਼ੀ ਲਈ ਗਈ ਜਿਸ ਦੇ ਵਿੱਚ ਹੈਂਡ ਰਿਟਨ ਡਾਕੂਮੈਂਟ, ਹੱਥ ਲਿਖਤ ਨਿਊ ਈਅਰਸ ਅਟੈਕ 2026 ਟਾਈਟਲ ਵਾਲਾ ਉੱਥੇ ਮਿਲਿਆ ਜਿਸ ਦੇ ਵਿੱਚ ਕਹਿੰਦੇ ਵੀ ਉਹ ਪਲਾਨ ਡਿਸਕਸ ਕਰ ਰਿਹਾ ਸੀ। ਲਿਖਿਆ ਹੋਇਆ ਸੀਗਾ ਵੀ ਉਹ ਸੋਚ ਰਿਹਾ ਵੀ ਘੱਟੋ ਘੱਟ 20 ਜਾਣਿਆਂ ਨੂੰ ਉਹ ਸਟੈਬ ਕਰੇਗਾ ਤੇ ਅਟੈਕ ਕਰੂਗਾ ਜਿਹੜੇ ਪੁਲਿਸ ਆਫੀਸਰ ਰਿਸਪੌਂਡ ਕਰਨਗੇ ਉਸ ਹਮਲੇ ਤੋਂ ਬਾਅਦ ਦੇ ਵਿੱਚ। ਸੋ ਅਜੇ ਤੱਕ ਉਸਨੇ ਇਹਨਾਂ ਚਾਰजेस ਦੇ ਉੱਤੇ ਆਪਣੀ ਕੋਈ ਪਲੀ ਜਿਹੜੀ ਉਹ ਨਹੀਂ ਜਿਹੜੀ ਉਹ ਐਂਟਰ ਕੀਤੀ, ਦਾਖਲ ਨਹੀਂ ਕੀਤੀ ਵੀ ਉਹ ਗਿਲਟੀ ਆ ਕਿ ਨਾਟ ਗਿਲਟੀ ਆ। ਪਰ ਜਸਟਿਸ ਡਿਪਾਰਟਮੈਂਟ ਨੇ ਅੱਜ ਜਿਹੜਾ ਉਹ ਦੱਸਿਆ ਵੀ ਇੱਕ ਵੱਡਾ ਜਿਹੜਾ ਹਮਲਾ, ਇੱਕ ਸਾਜ਼ਿਸ਼ ਜਿਹੜੀ ਉਸ ਹਮਲੇ ਦੀ ਸਾਜ਼ਿਸ਼ ਕੋਈ ਰਚ ਰਿਹਾ ਸੀਗਾ ਕ੍ਰਿਸਚੀਅਨ ਸਟਰਡੀਵੈਂਟ 18 ਸਾਲਾਂ ਦਾ, ਮਿੰਟ ਹਿੱਲ ਦਾ, ਉਸ ਨੂੰ ਉਹਨਾਂ ਨੇ ਇਹ ਹਮਲਾ ਕਰਨ ਤੋਂ ਪਹਿਲਾਂ ਹੀ ਰੋਕ ਲਿਆ ਤੇ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਤੇ ਕਹਿੰਦੇ ਆਈਸਿਸ ਇਨਸਪਾਇਰਡ ਅਟੈਕ ਦੀ ਇਹ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਧੰਨਵਾਦ ਆ ਲਾ ਐਨਫੋਰਸਮੈਂਟ ਏਜੰਸੀਜ਼ ਦਾ, FBI ਦਾ, DOJ ਦਾ, ਜਿਨ੍ਹਾਂ ਨੇ ਅਜਿਹੇ ਜਿਹੜੇ ਸਿਰਫਰੇ ਨੂੰ ਅਜਿਹਾ ਹਮਲਾ ਕਰਨ ਤੋਂ ਪਹਿਲਾਂ ਹੀ ਜਿਹੜਾ ਡੱਕ ਲਿਆ ਹੈਗਾ। ਜੀ, ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਜਿਹੜੇ ਬੀਚ ਆ ਉੱਥੇ ਉਹਨਾਂ ਲੋਕਾਂ ਨੂੰ ਜੋ ਹੁਣ ਛੁੱਟੀਆਂ ਆ, ਕਈਆਂ ਨੂੰ ਹਜੇ ਵੀ ਅੱਜ ਛੁੱਟੀਆਂ ਲਈਆਂ, ਲੌਂਗ ਵੀਕਐਂਡ ਲਿਆ ਆ, ਸੋ ਘੁੰਮਣ ਜਾ ਰਿਹਾ, ਉਹਨਾਂ ਲੋਕਾਂ ਨੂੰ ਕਿਹਾ ਵੀ ਉਹ ਬੀਚਸ ਤੋਂ ਬਚ ਕੇ ਰਹੋ ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਮੀਂਹ ਬਹੁਤ ਪਿਆ ਸੀ ਤੇ ਫਲੱਡਿੰਗ ਹੋਈ ਸੀ ਤੇ ਕਾਫੀ ਜ਼ਿਆਦਾ ਜਿਹੜਾ ਪਾਣੀ ਵੀ ਗੰਦਾ ਹੋਇਆ, ਕੰਟੈਮੀਨੇਸ਼ਨ ਕਾਫੀ ਆਈ ਆ ਰੇਨਫਾਲ ਦੇ ਨਾਲ, ਬੈਕਟੀਰੀਆ ਟਰੈਸ਼ ਇਕੱਠੀ ਹੋਈ ਆ, ਕੈਮੀਕਲਸ, ਹੋਰ ਹੈਜ਼ਰਡਸ ਡਿਬਰੀ ਜੋ ਇਕੱਠੀ ਹੋਈ ਆ, ਜੋ ਓਸ਼ਨ ਦੇ ਵਿੱਚ ਗਈ ਹੈਗੀ ਆ ਸਿਟੀ, ਸਟੇਟ ਤੇ ਮਾਊਂਟਨ ਏਰੀਆਜ਼ ਦੇ ਵਿੱਚੋਂ। LA ਕਾਉਂਟੀ ਆਫ ਪਬਲਿਕ ਹੈਲਥ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਵੀ ਤੁਹਾਡੀ ਜਿਹੜੀ ਬੋਡੀ ਆ ਉਹਦੇ ਉੱਤੇ ਕੋਈ ਨਾ ਕੋਈ ਜਿਹੜਾ ਅਸਰ ਹੋ ਸਕਦਾ ਹੈਗਾ। ਸਟੋਰਮ ਵਾਟਰ ਰਨ ਆਫ ਜਿਹੜਾ ਹੁੰਦਾ ਆ ਉਹ ਫਿਜ਼ੀਕਲ ਹੈਜ਼ਰਡਸ ਨੂੰ ਜਿੱਦਾਂ ਰੋੜ ਕੇ ਲੈ ਜਾਂਦਾ ਆ, ਟ੍ਰੀ ਲਿੰਬਸ ਹੁੰਦੇ ਆ ਉਹਨਾਂ ਦੇ ਵਿੱਚ, ਹੋਰ ਕਈ ਇਦਾਂ ਦਾ ਸਮਾਨ ਹੁੰਦਾ ਜੋ ਕਿ ਜਦੋਂ ਤੁਸੀਂ ਸਮੁੰਦਰ 'ਚ ਜਾਂਦੇ ਆ ਤੇ ਉਹ ਤੁਹਾਨੂੰ ਹਿੱਟ ਕਰ ਸਕਦਾ ਹੈਗਾ ਆ। ਓਸ਼ਨ ਵਾਟਰਸ ਕੈਬਰੀਲੋ ਬੀਚ ਜੋ ਸੈਨ ਪੈਡਰੋ ਦੇ ਵਿੱਚ ਹੈਗਾ ਆ, ਉੱਥੇ 1 ਲੱਖ ਦੇ ਕਰੀਬ ਗੈਲਨ ਜੋ ਸੀਵੇਜ ਸਪਿਲ ਹੋ ਗਿਆ ਹੈਗਾ ਕ੍ਰਿਸਮਸ ਈਵ ਨੂੰ। ਸੋ ਉਹਨਾਂ ਨੂੰ ਵੀ ਲੋਕਾਂ ਨੂੰ ਜਿਹੜੇ ਵਿਜ਼ਟਰਸ ਆ ਇਹ ਕਿਹਾ ਗਿਆ ਆ ਵੀ ਉੱਥੋਂ ਬਚ ਕੇ ਰਹੋ। ਹੈਲਥ ਡਿਪਾਰਟਮੈਂਟਸ ਬਾਰ-ਬਾਰ ਜਿਹੜੇ ਓਸ਼ਨ ਵਾਟਰ ਬੈਕਟੀਰੀਆ ਲੈਵਲਸ ਆ ਉਹਨਾਂ ਨੂੰ ਟੈਸਟ ਕਰਦੀ ਰਹਿੰਦੀ ਆ ਤੇ 72 ਘੰਟਿਆਂ ਬਾਅਦ ਕਹਿੰਦੇ ਵੀ ਆਪਾਂ ਫੇਰ ਦੱਸਾਂਗੇ ਵੀ ਹਾਂ ਉਹ ਉੱਥੇ ਘੁੰਮਣ ਫਿਰਨ ਦੇ ਲਈ ਯੋਗ ਹੈਗਾ ਜਾਂ ਨਹੀਂ। ਮੈਪਸ ਤੇ ਲੇਟੈਸਟ ਜਿਹੜੀ ਇਨਫੋਰਮੇਸ਼ਨ ਆ ਬੀਚ ਕਲੋਜ਼ਰਸ ਦੀ ਤੇ ਵਾਰਨਿੰਗ ਦੀ, ਉਹ LA ਕਾਉਂਟੀ ਦੀ ਡਿਪਾਰਟਮੈਂਟ ਆਫ ਹੈਲਥ ਵੈਬਸਾਈਟ ਨੇ ਇਸ਼ੂ ਕੀਤੀ ਹੋਈ ਆ। ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, SBA ਦੇ ਨਾਲ ਸੰਬੰਧਿਤ ਖਬਰ ਆ ਰਹੀ ਆ। SBA ਦੇ ਲੋਨਸ ਨੂੰ ਲੈ ਕੇ ਹਰਜੋਤ ਸਿੰਘ ਜੀ ਹੁਣ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਆ, ਜਿੱਥੇ ਖਾਸ ਕਰਕੇ ਜਿਹੜੇ ਮਿਨੇਸੋਟਾ ਦੇ ਵਿੱਚ ਹੋਏ ਫਰਾਡ ਤੋਂ ਬਾਅਦ 'ਚ ਇਹ ਚਰਚਾ ਤੇ ਇਹ ਜਿਹੜੀ ਗੱਲਾਂ ਆ ਉਹ ਸਾਹਮਣੇ ਆ ਰਹੀਆਂ ਵੀ ਇਹ ਕੀ ਚੱਕਰ ਆ ਵੀ ਹਰ ਇੱਕ ਸੂਬੇ ਦੇ ਵਿੱਚ ਬਹੁਤ ਸਾਰੇ ਜਿਹੜੇ ਸਕਰੀਨਸ਼ਾਟ ਆ SBA ਦੇ 7A ਲੋਨਸ ਦੇ ਉਹ ਸ਼ੇਅਰ ਕੀਤੇ ਜਾ ਰਹੇ ਆ, ਜਿਸ ਵਿੱਚ ਕਹਿ ਰਹੇ ਆ ਵੀ ਇਹ ਤਾਂ ਭਾਰਤੀ ਮੂਲ ਦੇ ਲੋਕਾਂ ਨੂੰ ਜਾਂ ਹੋਰ ਇਮੀਗ੍ਰੈਂਟਸ ਨੂੰ 5-5 ਮਿਲੀਅਨ ਦੇ ਜਿਹੜੇ ਲੋਨ ਆ ਉਹ ਦਿੱਤੇ ਹੋਏ ਆ, ਤੇ ਬਾਕੀਆਂ ਦੇ ਨਾਲ ਉਹ ਇਹ ਹੁਣ ਕਥਿਤ ਤੌਰ ਤੇ ਦਾਅਵਾ ਕਰ ਰਹੇ ਆ ਵੀ ਜਿਹੜੇ ਅਮਰੀਕਨਸ ਆ ਜਾਂ ਵਾਈਟਸ ਆ ਉਹਨਾਂ ਦੇ ਨਾਲ ਉਹਨਾਂ ਨੂੰ ਪਿੱਛੇ ਜਿਹੜਾ ਉਹ ਰੱਖਿਆ ਜਿਹੜਾ ਉਹ ਜਾ ਰਿਹਾ ਆ। ਅੱਜ ਜਿਹੜੇ SBA ਦੀ ਐਡਮਿਨਿਸਟ੍ਰੇਟਰ ਕੈਲੀ ਲੌਫਲਰ, ਜਿਹੜੇ ਇੱਕ ਟਾਈਮ ਦੇ ਉੱਤੇ ਸੈਨੇਟਰ ਵੀ ਰਹੇ ਆ, ਉਹ ਹੁਣ SBA ਨੂੰ ਰਨ ਕਰਦੇ ਆ, ਤੇ ਉਹਨਾਂ ਨੇ ਤਕਰੀਬਨ 7,000 ਮਿਨੇਸੋਟਾ ਦੇ ਜਿਹੜੇ ਬੋਰੋਵਰਸ ਆ, ਕੰਪਨੀਆਂ ਜਾਂ ਬਿਜ਼ਨੈਸਿਸ ਆ ਜਿਨ੍ਹਾਂ ਨੂੰ SBA ਦੇ ਲੋਨਸ ਮਿਲੇ ਹੋਏ ਆ, ਉਹਨਾਂ ਬੋਰੋਵਰਸ ਨੂੰ ਸਸਪੈਂਡ ਕਰ ਦਿੱਤਾ ਆ, ਇਹ ਕਹਿ ਕੇ ਵੀ ਭਾਈ ਇਸ ਦੇ ਵਿੱਚ ਫਰਾਡ ਹੋਇਆ ਹੋ ਸਕਦਾ ਆ। ਸੋ SBA ਦੇ ਦੁਆਰਾ ਇਹ ਜਿਹੜੀ ਚੀਜ਼ ਆ ਉਹ ਹੁਣ ਕਰ ਦਿੱਤੀ ਗਈ ਆ। ਲੌਫਲਰ ਨੇ SBA ਦੇ ਬਾਬਤ ਕਿਹਾ ਵੀ ਪਿਛਲੇ ਹਫਤੇ ਉਹਨਾਂ ਨੇ ਹਜ਼ਾਰਾਂ ਹੀ ਪੋਟੈਂਸ਼ੀਅਲ ਫਰਾਡੂਲੈਂਟ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ, ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਪੇ ਆਊਟਸ ਜਿਹੜੇ ਅਪਰੂਵ ਹੋਏ ਸੀ ਉਹਨਾਂ ਦੀ ਰਿਵਿਊ ਕੀਤਾ ਆ, ਤੇ ਸਾਨੂੰ ਲੱਗਾ ਆ ਵੀ ਇਹਦੇ ਵਿੱਚ ਜਿਹੜਾ ਫਰਾਡ ਆ ਉਹ ਹੋਇਆ ਹੋ ਸਕਦਾ ਆ, ਵਰਥ $400 ਮਿਲੀਅਨ ਦਾ। ਸੋ ਦੇ ਆਰ ਕਮਿੰਗ ਆਫਟਰ ਇਮੀਗ੍ਰੈਂਟ ਬਿਜ਼ਨੈਸਿਸ। ਇਹ ਵਕਤ ਜਿਹੜਾ ਆ ਇਸ ਪਾਸੇ ਵੱਲ ਨੂੰ ਲੱਗਦਾ ਵੀ ਪੈੜ ਹੌਲੀ ਹੌਲੀ ਜਿਹੜਾ ਉਹ ਪੁੱਟ ਰਿਹਾ ਹੈਗਾ ਆ। ਸੋ ਕਈਆਂ ਨੇ ਜਿਨ੍ਹਾਂ ਨੇ ਫਰਾਡ ਕੀਤਾ, ਜਿਹੜੇ ਸਹੀ ਚੱਲਦੇ ਆ ਹਰਜੋਤ ਸਿੰਘ, 90% ਸਮਾਲ ਬਿਜ਼ਨੈਸਿਸ ਦੇ ਕਰਕੇ US ਦੀ ਇਕਨੋਮੀ ਜਿਹੜੀ ਉਹ ਚੱਲਦੀ ਆ, ਜਿਨ੍ਹਾਂ ਵਿੱਚ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਸਮਾਲ ਬਿਜ਼ਨੈਸਿਸ ਨੂੰ ਰਨ ਕਰਨ ਦੇ ਲਈ। ਜੀ ਉਹਨਾਂ ਦੇ ਵਿੱਚੋਂ ਕੁਝ ਪਰਸੈਂਟ ਲੋਕਾਂ ਨੇ ਹੁਣ ਹੇਰਾਫੇਰੀਆਂ ਜਾਂ ਧੋਖਾਧੜੀ ਜਿਹੜੀਆਂ ਉਹ ਕੀਤੀਆਂ ਆ, ਉਹਦੇ ਕਰਕੇ ਬਾਕੀ ਸਾਰਿਆਂ ਦੇ ਉੱਤੇ ਵੀ ਤਲਵਾਰ ਜਿਹੜੀ ਆ ਉਹ ਇਸ ਟਾਈਮ ਲਟਕ ਰਹੀ ਆ, ਜਾਂ ਕਹਿ ਲਓ ਵੀ ਉਹ ਨਿਸ਼ਾਨੇ ਅਧੀਨ ਆ ਸਕਦੇ ਨੇ। ਇਹ ਜਿਹੜੀ ਇੱਕ ਵੱਡੀ ਨੈਸ਼ਨਲ ਨਿਊਜ਼ ਬਣਨ ਤੋਂ ਬਾਅਦ ਦੇ ਵਿੱਚ ਸੋ PPP ਲੋਨਸ ਤੇ EIDL ਜਿਹੜੇ ਲੋਨਸ ਨੇ ਉਹਨਾਂ ਦੀ ਹੁਣ ਜਾਂਚ ਕਰਨੀ ਜਿਹੜੀ ਇਹਨਾਂ ਨੇ SBA ਨੇ ਬਰੀਕੀ ਦੇ ਨਾਲ ਸ਼ੁਰੂ ਕਰ ਦਿੱਤੀ ਆ, ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਫਰਾਡਸਟਰ ਆ ਉਹ ਵੀ ਫੜੇ ਜਾਣਗੇ, ਤੇ ਉਹਦੇ ਕਰਕੇ ਜਿਹੜੇ ਇਮੀਗ੍ਰੈਂਟ ਬਿਜ਼ਨੈਸਿਸ ਨੇ ਉਹਨਾਂ ਨੂੰ ਸਖਤੀ ਦਾ ਜਿਹੜਾ ਉਹ ਸਾਹਮਣਾ ਆ ਹੋਰ ਵੀ ਜ਼ਿਆਦਾ ਕਰਨਾ ਪੈ ਸਕਦਾ, ਕਿਉਂਕਿ ਉਸ ਖੇਮੇ ਚੋਂ ਇਹ ਆਵਾਜ਼ ਉੱਠਣੀ ਸ਼ੁਰੂ ਹੋ ਚੁੱਕੀ ਆ ਵੀ ਗੋਰਿਆਂ ਨੂੰ ਛੱਡ ਕੇ, ਵਾਈਟਸ ਨੂੰ ਛੱਡ ਕੇ, ਅਮਰੀਕਨਸ ਨੂੰ ਛੱਡ ਕੇ ਕਹਿੰਦੇ ਆ ਵੀ ਤੁਸੀਂ ਇਹ ਕੀ ਚੱਕਰ ਆ ਵੀ ਇਮੀਗ੍ਰੈਂਟਸ ਨੂੰ ਤੁਸੀਂ $5-5 ਮਿਲੀਅਨ ਦੇ ਜਿਹੜੇ ਲੋਨ ਆ ਉਹ ਦੇਈ ਜਾ ਰਹੇ ਆ। ਸੋ ਅੱਜ SBA ਨੇ ਵੀ ਇਹ ਐਕਸ਼ਨ ਲੈਂਦੇ ਹੋਏ ਮਿਨੇਸੋਟਾ ਦੇ ਜਿਹੜੇ ਤਕਰੀਬਨ 7,000 ਬੋਰੋਵਰਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈਗਾ ਆ, ਤੇ $400 ਮਿਲੀਅਨ ਦਾ ਫਰਾਡ ਮਿਨੇਸੋਟਾ ਦੇ ਵਿੱਚ ਕੱਲੇ PPP ਤੇ EIDL ਜਿਹੜੀਆਂ ਪੇ ਆਊਟਸ ਆ ਉਹਦੇ ਵਿੱਚ ਉਹਨਾਂ ਨੂੰ ਖਦਸ਼ਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਬਿਲਕੁਲ, ਕਹਿੰਦੇ 7900 ਦੇ ਕਰੀਬ 7900 ਦੇ ਕਰੀਬ PPP ਤੇ EIDL ਜੋ ਲੋਨ ਸੀਗੇ ਉਹ COVID-19 ਦੇ ਦੌਰਾਨ ਅਪਰੂਵ ਕੀਤੇ ਗਏ ਸੀਗੇ। ਪਰ SBA ਦੇ ਵਿੱਚ ਉਹਦਾ EMPLOYE ਕਿਹੜੇ ਸੀਗੇ ਉਹ ਸਾਰਿਆਂ ਨੂੰ ਪਤਾ ਆ, ਤੇ ਦੂਸਰੇ ਨੰਬਰ ਤੇ ਜੇ ਇਮੀਗ੍ਰੈਂਟਸ ਦੇ ਬਿਜ਼ਨੈਸਿਸ ਪਿੱਛੇ ਆ ਰਹੇ ਆ, ਤੇ ਮੈਜੋਰਟੀ ਜਿਹੜੇ ਬਿਜ਼ਨੈਸਿਸ ਆ ਉਹ ਇਮੀਗ੍ਰੈਂਟ ਹੀ ਓਨ ਕਰ ਰਹੇ ਆ, ਸਮਾਲ ਬਿਜ਼ਨੈਸਿਸ। ਸੋ ਪਰ ਕੁਝ ਕੁ ਲੋਕਾਂ ਨੂੰ ਜਿਨ੍ਹਾਂ ਨੇ ਫਰਾਡ ਕੀਤਾ ਉਹਨੂੰ ਲੈ ਕੇ ਹੁਣ ਪੂਰੇ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਦੇ ਪਿੱਛੇ ਪਿਆ ਜਾ ਰਿਹਾ ਹੈਗਾ। ਕਹਿੰਦੇ ਭਈ SBA ਨੇ ਇਹ ਕਿਹਾ ਵੀ ਘੱਟੋ ਘੱਟ 2.5 ਮਿਲੀਅਨ PPP ਤੇ EIDL ਫੰਡਸ ਇਸ਼ੂ ਕੀਤੇ ਗਏ ਸੀ ਪੈਂਡੇਮਿਕ ਦੇ ਦੌਰਾਨ, ਜੋ ਕਨੈਕਟਡ ਹੈਗੇ ਸਮਾਲੀ ਫਰਾਡ ਸਕੀਮ ਜੋ ਵੇਸਡ ਇਨ ਮਿਨੇਆਪੋਲਿਸ। ਉੱਥੇ ਪੂਰੀ ਜਿਹੜੀ ਆ ਇਨਵੈਸਟੀਗੇਸ਼ਨ ਮਿਨੇਆਪੋਲਿਸ ਦੇ ਵਿੱਚ ਚੱਲ ਰਹੀ ਹੈਗੀ ਆ। 13,000 ਦੇ ਕਰੀਬ ਜਿਹੜੇ ਲੋਨ ਆ ਉਹ ਫਲੈਗ ਕੀਤੇ ਗਏ ਸੀ 430 ਮਿਲੀਅਨ ਦੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਆ। ਸੋ ਹੁਣ SBA ਵੱਲ ਵੀ ਜਿਹੜਾ ਆ ਇਹ ਪੂਰਾ ਚੱਲੂਗੇ ਤੇ ਪੂਰੀ ਜਿਹੜੀ ਆ ਇਨਵੈਸਟੀਗੇਸ਼ਨ
ਹੋਣੀ ਚਾਹੀਦੀ ਆ ਜੀ। ਅਗਲੀ ਖਬਰ ਵੱਲ ਚੱਲੀਏ ਤੇ ਮਮਦਾਨੀ ਹੁਣਾਂ ਨੇ ਸਹੁੰ ਚੱਕ ਲਈ ਆ 1 ਜਨਵਰੀ ਨੂੰ 31 ਦਸੰਬਰ ਦੀ ਰਾਤ ਨੂੰ, ਤੇ ਉਹਦੇ ਸੰਬੰਧ ਦੇ ਵਿੱਚ ਹੁਣ ਕਾਫੀ ਜਿਹੜੇ ਰਿਪਬਲਿਕਨ ਆ ਉਹ ਉਹਨਾਂ ਦੇ ਅਗੇਂਸਟ ਆਏ ਆ। ਨਿੱਕੀ ਹੈਲੀ ਨੇ ਇਹ ਕਿਹਾ ਵੀ ਮੈਨੂੰ ਤਾਂ ਇਦਾਂ ਲੱਗਿਆ ਵੀ ਜਿੱਦਾਂ ਜੀ ਜਿੰਗਪਿੰਗ ਆ ਉਹ ਜਿਹੜਾ ਭਾਸ਼ਣ ਆ ਉਹ ਦੇ ਰਿਹਾ ਹੋਵੇ। ਚਾਈਨੀਜ਼ ਕਮਿਊਨਿਸਟ ਪਾਰਟੀ ਦਾ ਕਹਿੰਦੀ ਵੀ ਜਿੱਦਾਂ ਭਾਸ਼ਣ ਲੱਗਦਾ ਸੀ ਜਿਸ ਹਿਸਾਬ ਦੇ ਨਾਲ ਮਮਦਾਨੀ ਨੇ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਵੀ ਜਿਹੜੀ ਬੱਸ ਸਰਵਿਸ ਫ੍ਰੀ ਹੋਊਗੀ, ਚਾਈਲਡ ਕੇਅਰ ਫ੍ਰੀ ਹੋਊਗੇ, ਹੋਰ ਕਾਫੀ ਜਿਹੜੇ ਅਫੋਰਡੇਬਿਲਿਟੀ ਨੰਬਰ 1 ਉਹਨਾਂ ਨੇ ਇਸ਼ੂ ਬਣਾਇਆ ਹੈਗਾ ਵੀ ਜਿਹੜੇ ਨਿਊਯਾਰਕ ਦੇ ਜਿਹੜੇ ਰੈਂਟ ਆ ਇੰਨੇ ਹਾਈ ਕਿਉਂ ਹੈਗੇ ਆ। ਸੋ ਨਾਲ ਦੀ ਨਾਲ ਉਹਨਾਂ ਨੇ ਆਉਂਦਿਆਂ ਨਹੀਂ ਇੱਕ ਜਿਹੜਾ ਆ IHRA ਐਂਟੀਸੈਮਿਟਿਜ਼ਮ ਡੈਫੀਨੇਸ਼ਨ ਆ ਉਸ ਨੂੰ ਵੀ ਰਿਵੋਕ ਕਰ ਦਿੱਤਾ ਹੈਗਾ। ਇਸ ਡੈਫੀਨੇਸ਼ਨ ਦੇ ਮੁਤਾਬਿਕ ਇਹ ਸੀ ਵੀ ਜੇ ਤੁਸੀਂ ਇਜ਼ਰਾਈਲ ਨੂੰ ਵੀ ਕਿਸੇ ਤਰ੍ਹਾਂ ਕ੍ਰਿਟੀਸਾਈਜ਼ ਕਰਦੇ ਆ ਤੇ ਉਸ ਨੂੰ ਜਿਹੜਾ ਆ ਉਹ ਵੀ ਇੱਕ ਤਰ੍ਹਾਂ ਨਾਲ ਐਂਟੀਸੈਮਿਟਿਜ਼ਮ ਹੀ ਗਿਣਿਆ ਜਾਂਦਾ ਹੈਗਾ ਆ। ਇਸ ਤੋਂ ਬਿਨਾਂ ਜਿਹੜੇ ਮਮਦਾਨੀ ਆ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਐਗਜ਼ੀਕਿਊਟਿਵ ਆਰਡਰਸ ਹੈਗੇ ਆ ਐਰਿਕ ਐਡਮ ਦੇ ਉਹਨਾਂ ਨੂੰ ਵੀ ਜਿਹੜਾ ਆ ਕੈਂਸਲ ਕਰ ਦਿੱਤਾ ਹੈਗਾ ਆ। ਸੋ ਮਮਦਾਨੀ ਜਿਹੜਾ ਫਾਰ ਲੈਫਟ ਬੰਦਾ ਹੈਗਾ ਆ, ਸੋ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਖਾਸ ਕਰਕੇ ਪਾਲਸਤੀਨੀਅਨ ਦੇ ਹੱਕ 'ਚ ਆ ਉਹ, ਤੇ ਐਡਮ ਜਿਹੜੇ ਸੀ ਪਹਿਲੇ ਜਿਹੜੇ ਮੇਅਰ ਸੀਗੇ ਉਹ ਪ੍ਰੋ ਇਜ਼ਰਾਈਲੀ ਐਡਮਿਨਿਸਟ੍ਰੇਸ਼ਨ ਸੀਗਾ। ਸੋ ਇਹ ਆਉਂਦਿਆਂ ਨਹੀਂ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਉਹਨਾਂ ਨੂੰ ਕੈਂਸਲ ਕੀਤਾ ਹੈਗਾ ਜੀ। ਸੋ ਉਹ ਵੀ ਮੈਨੂੰ ਲੱਗਦਾ ਟਰੰਪ ਹੋਣਾ ਤੋਂ ਸਿੱਖ ਕੇ ਆਏ, ਕਹਿੰਦੇ ਵੀ ਜਿੱਦਾਂ ਉਹ ਐਗਜ਼ੈਕਟਿਵ ਆਰਡਰ ਚਲਾ ਰਹੇ ਮੈਂ ਵੀ ਜਿਹੜਾ ਉਹ ਚਲਾਊਂਗਾ। ਤੇ ਹੁਣ ਪ੍ਰੋਗਰੈਸਿਵ ਪੂਰੀ ਇਨਾਗੂਰੇਸ਼ਨ ਹੋਈ ਸੀ, ਉੱਥੇ ਇੱਕ ਸਿੱਖ ਮੁੰਡਾ ਵੀ ਰੈਪ ਕਰਦਾ ਸੀ ਰੈੱਡ ਚੈਲੰਜਰ, ਉਹਦਾ ਵੀ ਜਿਹੜਾ ਦੂਜਿਆਂ ਨੇ ਖਾਸ ਕਰਕੇ ਰਾਈਟ ਵਿੰਗ ਵਾਲਿਆਂ ਨੇ ਰੌਲਾ ਪਾਇਆ, ਕਹਿੰਦੇ ਵੀ ਆਹ ਕੀ ਚੱਕਰ ਆ ਵੀ ਇਹ ਤਾਂ ਅੰਗਰੇਜ਼ੀ 'ਚ ਵੀ ਨਹੀਂ ਹੈ ਗਾਣਾ, ਵੀ ਇਹ ਉੱਥੇ ਕਿਉਂ ਜਿਹੜਾ ਉਹ ਗਾਇਆ ਜਾ ਰਿਹਾ ਹੈਗਾ। ਸੋ ਕਈ ਕੁਝ ਜਿਹੜਾ ਹੋ ਰਿਹਾ। ਸੋ ਇਮੀਗ੍ਰੈਂਟ ਇਸ ਟਾਈਮ ਹੁਣ ਛਿੱਕ ਵੀ ਮਾਰੇ ਤਾਂ ਇਦਾਂ ਲੱਗਦਾ ਵੀ ਉਹ ਇਹ ਨਜ਼ਰ ਜਿਹੜੀ ਆ ਉਹ ਰੱਖ ਰਹੇ ਆ। ਡਜ਼ ਨਾਟ ਮੈਟਰ ਇਵੈਂਚੁਅਲੀ ਤੁਸੀਂ ਕਿਹੜੀ ਐਂਗਲ ਤੋਂ ਆ, ਤੇ ਖਾਸ ਕਰਕੇ ਜੇ ਤੁਸੀਂ ਇਮੀਗ੍ਰੈਂਟਾਂ ਤੇ ਰੱਬ ਨਾ ਕਰੇ ਉਹਨਾਂ ਦੇ ਉਲਟ ਵਿਚਾਰ ਰੱਖਣ ਵਾਲੇ ਆ ਤਾਂ ਫਿਰ ਤਾਂ ਤੁਸੀਂ ਜ਼ਿਆਦਾ ਹੀ ਨਿਸ਼ਾਨੇ ਦੇ ਉੱਤੇ ਇਹਨਾਂ ਦੇ ਉੱਤੇ ਆਹੀ ਜਿਹੜਾ ਉਹ ਜਾਣਾ ਹੈਗਾ ਆ। ਸੋ ਬਾਰ-ਬਾਰ ਉਹਦਾ ਆਪਾਂ ਕਹਿ ਰਹੇ ਆ ਡਜ਼ ਨਾਟ ਮੈਟਰ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ, ਕਿਹੜੀ ਵਿਚਾਰਧਾਰਾ ਆ, ਲਾਜ਼ ਜਿਹੜੇ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਇਹਨਾਂ ਨੂੰ ਮੈਜੋਰੀਟੇਰੀਅਨ ਲੋਕਾਂ ਨੂੰ ਆਪਾਂ ਤੁਸੀਂ ਦੇਖਿਆ ਹੀ ਆਪਾਂ ਜਿਹੜੇ ਮੁਲਕ ਤੋਂ ਆਏ ਆ ਉੱਥੇ ਵੀ ਮੈਜੋਰੀਟੇਰੀਅਨ ਲੋਕ ਕਿਸ ਐਂਗਲ ਦੇ ਨਾਲ ਕਰਦੇ ਆ, ਜੋ ਕਿ ਮਾੜੀ ਗੱਲ ਆ। ਤੇ ਜੇ ਇੱਥੇ ਵੀ ਉਹੀ ਮੈਜੋਰੀਟੇਰੀਅਨ ਦਾ ਰੂਲ ਆਊਗਾ ਤੇ ਉਹ ਵੀ ਮਾੜੀ ਗੱਲ ਹੋਊਗੀ। ਪਰ ਇਹ ਆ ਵੀ ਮੁਲਕ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਚੱਲਣਾ ਹੀ ਚਾਹੀਦਾ ਹੈਗਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ H1B ਨੂੰ ਲੈ ਕੇ ਆ, ਰੋਜ਼ ਹੀ ਕੋਈ ਨਾ ਕੋਈ ਉਸ ਦੇ ਵਿੱਚ ਵੀ ਅਪਡੇਟ ਆ ਰਹੀ ਆ। ਜਿਹੜੇ H1B ਵਾਲੇ ਆ ਜਿਹੜੇ ਲੋਕ ਹੁਣ ਇੰਤਜ਼ਾਰ ਦੇ ਵਿੱਚ ਨੇ ਉੱਥੇ ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਹੁਣ ਵੇਟ ਜਿਹੜੀ ਲਗਾਤਾਰ ਕਰਨੀ ਪੈ ਰਹੀ ਆ। US ਇਨਵੈਸਟਰ ਕਹਿ ਰਹੇ ਆ ਵੀ ਕਈ ਕੰਪਨੀਆਂ ਕਹਿ ਰਹੀਆਂ ਵੀ ਤੁਸੀਂ ਰਿਮੋਟ ਵਰਕ ਪਾਲਿਸੀ ਦੇ ਤਹਿਤ ਉੱਥੋਂ ਕੰਮ ਕਰੀ ਚੱਲੋ। ਇਹਨਾਂ ਨੂੰ ਪੇਰੋਲ ਦੇ ਉੱਤੇ ਕਈਆਂ ਨੂੰ ਰੱਖਿਆ ਆ। ਪਰ ਜਿਹੜੇ ਕਿ US ਇਨਵੈਸਟਰ ਜਿਹੜਾ ਉਹ ਇਹ ਵੀ ਨਾਲ ਦੱਸਦਾ ਆ, ਕਹਿੰਦਾ ਵੀ ਜਿਹੜੀ ਰਿਮੋਟ ਵਰਕ ਪਾਲਿਸੀ ਆ ਉਹ ਕੰਮ ਨਹੀਂ ਕਰੂਗੀ। ਕਹਿੰਦੇ ਵੀ ਇਹਨਾਂ ਦੇ ਨਾਲ ਜਿਹੜੇ ਭਾਰਤੀ ਮੂਲ ਵਾਲੇ ਲੋਕ ਜਿਹੜੇ ਇਸ ਟਾਈਮ ਉੱਥੇ ਫਸੇ ਪਏ ਨੇ H1 ਵਾਲੇ, ਉਹਨਾਂ ਨੂੰ ਉੱਥੋਂ ਕੰਮ ਨਹੀਂ ਕਰਨ ਦਿੱਤਾ ਜਾਊਗਾ ਜਿਹੜੀ ਰਿਮੋਟ ਵਰਕ ਪਾਲਿਸੀ ਦੇ ਤਹਿਤ। US ਇਨਵੈਸਟਰ ਤੇ ਐਡਟੈਕ ਦੇ ਜਿਹੜੇ ਚੇਅਰਮੈਨ ਹੈਨੀ ਗਿਰਗਿਸ, ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਆ ਉਹ ਦੱਸਿਆ, ਕਹਿੰਦੇ ਵੀ ਕਈਆਂ ਨੇ ਵਰਕ ਅਰਾਊਂਡ ਲੱਭਿਆ ਆ H1B ਵੀਜ਼ਾ ਡਿਲੇਜ਼ ਨੂੰ ਜਿਹੜਾ ਉਹ ਲੈ ਕੇ। ਤੇ ਪਰ ਕਹਿੰਦੇ ਵੀ ਇੱਕ ਮੈਮੋ ਆ ਜਿਹੜਾ ਕਿ ਰਿਸਟ੍ਰਿਕਟ ਕਰਦਾ ਆ, ਸਟ੍ਰਿਕਟ ਰਿਸਟ੍ਰਿਕਸ਼ਨਸ ਨੇ ਵੀ ਜਿਹੜਾ EMPLOYEE ਆ ਉਹ ਕੋਡ ਨਹੀਂ ਕਰ ਸਕਦਾ, ਟੈਸਟਿੰਗ ਨਹੀਂ ਕਰ ਸਕਦਾ, ਟਰਬਲ ਸ਼ੂਟ ਨਹੀਂ ਕਰ ਸਕਦਾ, ਸਟ੍ਰੈਟੇਜਿਕ ਡਿਸੀਜਨ ਨਹੀਂ ਜਿਹੜਾ ਉਹ ਬਣਾ ਸਕਦਾ ਜੇ ਉਹ ਐਮਾਜ਼ੋਨ ਦੀਆਂ ਬਿਲਡਿੰਗਸ ਦੇ ਵਿੱਚ ਨਹੀਂ ਹੈਗਾ। ਸੋ ਹੁਣ ਐਮਾਜ਼ੋਨ ਦੀਆਂ ਬਿਲਡਿੰਗਸ ਅਮਰੀਕਾ 'ਚ ਆ ਤੇ ਜੇ ਉਹ ਹੁਣ ਭਾਰਤ ਦੇ ਵਿੱਚ ਵੇਟ ਕਰ ਰਿਹਾ ਤੇ ਇਹਦਾ ਮਤਲਬ ਰਿਮੋਟ ਵਰਕ ਉਹ ਕਰ ਨਹੀਂ ਸਕਦਾ। ਜਿਹੜਾ ਡਿਵੈਲਪਰ ਆ ਜਾਂ ਜੇ ਕੋਈ ਟੈਸਟਰ ਆ, ਜੇ ਉਹ ਕੋਡ ਨਹੀਂ ਕਰ ਸਕਦਾ, ਟੈਸਟ ਨਹੀਂ ਕਰ ਸਕਦਾ ਤੇ ਉੱਥੇ ਘਰੇ ਬਹਿ ਕੇ ਉੱਥੇ ਕਾਪੀ ਦੇ ਉੱਤੇ ਅੱਖਰ ਥੋੜੀ ਲਿਖਣੇ ਆ ਉਹਨਾਂ ਨੇ। ਸੋ ਕਸਟਮਰਸ ਦੇ ਨਾਲ ਜਾਂ ਨੈਗੋਸ਼ੀਏਟ ਨਹੀਂ ਕਰ ਸਕਦਾ ਕੰਟਰੈਕਟਸ ਨੂੰ। ਤੇ ਜੇ ਇਵੈਂਚੁਅਲੀ ਹਰਜੋਤ ਸਿੰਘ ਜੀ ਇਹ ਚੀਜ਼ਾਂ ਸਾਹਮਣੇ ਆ ਗਈਆਂ ਤੇ ਫਿਰ ਮੁੱਦਾ ਇਹਦਾ ਹੋਰ ਜ਼ਿਆਦਾ ਨਵਾਂ ਜਿਹੜਾ ਉਹ ਬਣ ਜਾਣਾ ਆ। ਸੋ H1B ਦੇ ਇਸ ਪ੍ਰੋਗਰਾਮ ਦੇ ਉੱਤੇ ਇਦਾਂ ਲੱਗ ਰਿਹਾ ਆ ਵੀ ਕਿਤੇ ਕਰਟਨ ਡਾਊਨ
ਹੋ ਰਹੇ ਨੇ, ਜਿੱਦਾਂ ਪਰਦਾ ਜਿਹੜਾ ਇਸ ਦੇ ਉੱਤੇ ਲਗਾਤਾਰ ਪੈ ਰਿਹਾ ਆ। ਹੋ ਸਕਦਾ ਵੀ ਅਮਰੀਕਾ ਦੇ ਵਿੱਚ H1B ਵੀਜ਼ਾ ਇੱਕ ਕਾਫੀ ਕਹਿ ਲਓ ਵੀ ਅਮਰੀਕਾ ਦੇ ਰਿਸਰਚ ਤੇ ਡਿਵੈਲਪਮੈਂਟ ਦੇ ਲਈ ਅਹਿਮ ਵੀਜ਼ੇ ਦੇ ਤੌਰ ਦੇ ਉੱਤੇ ਮੰਨਿਆ ਜਾਣ ਵਾਲਾ, ਬਾਹਰੋਂ ਜਿਹੜੇ ਕੁਛ ਇੰਟੈਲੀਜੈਂਟ ਲੋਕਾਂ ਨੂੰ ਲਿਆਉਣ ਵਾਲਾ, ਜਦ ਉਸ ਦੇ ਉੱਤੇ ਅਬਿਊਜ਼ ਉਸ ਵੀਜ਼ੇ ਦਾ ਇੰਨਾ ਜ਼ਿਆਦਾ ਹੋਇਆ, ਤਾਂ ਹੁਣ ਲੱਗਦਾ ਵੀ ਕਿਤੇ ਪੂਰਨ ਤੌਰ ਦੇ ਉੱਤੇ ਸ਼ਟਡਾਊਨ ਵਾਲਾ ਕੰਮ ਹੀ ਨਾ ਬਣ ਜਾਵੇ। ਸੋ ਜੇ ਰਿਮੋਟਲੀ ਵਰਕ ਨਹੀਂ ਕਰ ਸਕਣਗੇ ਤੇ ਕੰਪਨੀਆਂ ਕਿੰਨਾ ਕੁ ਚਿਰ ਉਹਨਾਂ ਲੋਕਾਂ ਨੂੰ ਹਰਜੋਤ ਸਿੰਘ ਜੀ ਪੇਰੋਲ ਦੇ ਉੱਤੇ ਰੱਖਣਗੀਆਂ। ਕਈਆਂ ਨੂੰ 6-6 ਮਹੀਨੇ ਤੇ ਕਈਆਂ ਨੂੰ ਤਾਂ 8-9 ਮਹੀਨੇ ਤੱਕ ਦੀ ਜਿਹੜਾ ਆ ਵੀਜ਼ਾ ਇੰਟਰਵਿਊ ਦੀ ਡਿਲੇ ਜਿਹੜਾ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸੋ ਪਰ ਇਹ ਜਿਹੜਾ ਵਰਕ ਅਰਾਊਂਡ ਆ H1B ਦੇ ਲਈ ਵੀ ਉੱਥੋਂ ਬੈਠੇ ਕੰਮ ਕਰ ਲੈਣਗੇ, ਇਹ ਹੁਣ ਉਹਨਾਂ ਦੀਆਂ ਆਪਣੀਆਂ ਪਾਲਿਸੀਜ਼ ਹੀ ਉਹਨਾਂ ਨੂੰ ਕੰਮ ਨਹੀਂ ਕਰਨ ਦੇਣਗੀਆਂ। ਤੇ ਅੱਜ ਜੇ ਕਿਸੇ ਨੂੰ ਸੂਹ ਮਿਲ ਜਾਵੇ, ਖਾਸ ਕਰਕੇ ਪ੍ਰਸ਼ਾਸਨ ਨੂੰ, ਤਾਂ ਉਹਨਾਂ ਨੇ ਇਸ ਦਾ ਜਿਹੜਾ ਮੁੱਦਾ ਬਣਾ ਲੈਣਾ ਤੇ ਕੰਮ ਜਿਹੜਾ ਹੋਰ ਵੀ ਜ਼ਿਆਦਾ ਇਸ ਦੇ ਵਿੱਚ ਸਖਤ ਜਿਹੜਾ ਉਹ ਹੋਊਗਾ। ਕਹਿਣ ਨੂੰ ਉਹਨਾਂ ਨੇ ਵਰਕ ਅਰਾਊਂਡ ਲੱਭਿਆ ਆ, ਪਰ ਉਹਨਾਂ ਦੀ ਆਪਣੀ ਐਮਾਜ਼ੋਨ ਦੀ ਪਾਲਿਸੀ ਹੀ ਉਸ ਨੂੰ ਕੰਮ ਜਿਹੜਾ ਉਹ ਨਹੀਂ ਕਰਨ ਦੇਵੇਗੀ। ਇਮੀਗ੍ਰੇਸ਼ਨ, ਕਸਟਮਰ ਐਨਫੋਰਸਮੈਂਟ ਤੇ ਬਾਰਡਰ ਪੈਟਰੋਲ ਦੀ ਗੱਲਬਾਤ ਕਰਦੇ ਜਾਈਏ ਤੇ ਬਾਰਡਰ ਪੈਟਰੋਲ ਦੇ ਚੀਫ ਨੇ ਅੱਜ ਐਡਮਿਟ ਕੀਤਾ ਆ ਵੀ ਉਹ ਅਮਰੀਕਨ ਸਿਟੀਜ਼ਨਸ ਨੂੰ ਵੀ ਅਰੈਸਟ ਕਰ ਰਹੇ ਹੈਗੇ ਆ। ਸੀਬੀਪੀ ਦੇ ਚੀਫ ਗ੍ਰੈਗ ਬੋਵੀਨੋ, ਜਦੋਂ ਉਹਨਾਂ ਨੂੰ ਇੰਟਰਵਿਊ ਕੀਤਾ ਗਿਆ, ਉਹ ਕਹਿੰਦੇ ਵੀ ਇਹਨਾਂ ਦੇ ਵਿੱਚ ਜਿਹੜੇ ਅਮਰੀਕਨ ਸਿਟੀਜ਼ਨਸ ਅਰੈਸਟ ਕੀਤੇ ਜਾ ਰਹੇ ਆ, ਮੋਸਟਲੀ ਉਹ ਆ ਜਿਹੜੇ ਅਸੌਲਟ ਕਰ ਰਹੇ ਹੈਗੇ ਆ ਬਾਰਡਰ ਪੈਟਰੋਲ ਏਜੰਟਸ ਨੂੰ, ਜਿਹੜੇ ਉਹਨਾਂ ਦੇ ਉੱਤੇ ਕੋਈ ਪੱਥਰ ਮਾਰ ਰਿਹਾ ਹੈਗਾ, ਕੋਈ ਗਾਲਾਂ ਕੱਢ ਰਿਹਾ, ਉਹ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ। ਕਹਿੰਦੇ ਜੇ ਤੁਸੀਂ ਕਿਸੇ ਵੀ ਫੈਡਰਲ ਆਫੀਸਰ ਨੂੰ ਅਸੌਲਟ ਕਰੋਗੇ ਤੇ ਯੂ ਆਰ ਗੋਨਾ ਗੋ ਟੂ ਜੇਲ। ਇਹ ਬੋਵੀਨੋ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਇੱਕ ਮੈਮੋ ਨਵੰਬਰ ਮਹੀਨੇ ਦੇ ਵਿੱਚ ਜਾਰੀ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ 1150% ਜਿਹੜੇ ਇੱਕ ਤਰ੍ਹਾਂ ਦੇ ਨਾਲ ਜੋ ਫੈਡਰਲ ਏਜੰਟਸ ਆ ਉਹਨਾਂ ਦੇ ਉੱਤੇ ਇੰਨੇ ਜ਼ਿਆਦਾ ਅਟੈਕ ਵਧੇ ਹੈਗੇ ਆ, 1150% 2024 ਤੋਂ ਲੈ ਕੇ ਹੁਣ ਤੱਕ। ਕਹਿੰਦੇ ਵੀ ਬਾਰਡਰ ਪੈਟਰੋਲ ਏਜੰਟਸ ਨੂੰ ਨਾਜੀ, ਸਰੇ ਪੈਟਰੋਲਸ ਕਰਕੇ ਗਾਲਾਂ ਕੱਢੀਆਂ ਜਾਂਦੀਆਂ ਹੈਗੀਆਂ ਤੇ ਸਾਡੇ ਜਿਹੜੇ ਆਫੀਸਰਸ ਆ ਉਹਨਾਂ ਤੇ ਮੋਲੋਟੋਵ ਕਾਕਟੇਲ ਸਿੱਟੀਆਂ ਜਾਂਦੀਆਂ, ਪੱਥਰ ਸਿੱਟੇ ਜਾਂਦੇ ਆ, ਗੋਲੀ ਤੱਕ ਵੀ ਚੱਲੀ ਹੈਗੀ ਆ, ਤੇ ਕਾਰਾਂ ਨੂੰ ਯੂਜ਼ ਕੀਤਾ ਜਾ ਰਿਹਾ ਐਜ਼ ਏ ਵੈਪਨ ਵੀ ਕਾਰ ਉੱਤੇ ਚੜਾ ਦਿਓ। ਹੋਮਲੈਂਡ ਸਿਕਿਉਰਿਟੀ ਦੇ ਜੋ ਅਸਿਸਟੈਂਟ ਸੈਕਟਰੀ ਆ ਟ੍ਰੀਸ਼ੀਆ ਮੈਕਲੌਫਲਿਨ, ਉਹਨਾਂ ਨੇ ਇੱਕ ਮੈਮੋ ਜਾਰੀ ਕੀਤਾ ਹੈਗਾ। ਸੋ ਇਸ ਕਰਕੇ ਕਹਿੰਦੇ ਵੀ ਅਸੀਂ ਇਹਨਾਂ ਨੂੰ ਅਰੈਸਟ ਕਰਾਂਗੇ। ਹਾਲਾਂਕਿ ਇਹ ਬਹੁਤ ਵਾਰ ਹੋਇਆ ਵੀ ਜਿੰਨੇ ਸਿਟੀਜ਼ਨ ਅਰੈਸਟ ਕੀਤੇ ਗਏ ਆ, ਮੋਸਟਲੀ ਉਹਨਾਂ ਦੇ ਕੇਸ ਬਾਅਦ ਚ ਡ੍ਰੌਪ ਹੋ ਗਿਆ ਕਿਉਂਕਿ ਉਹ ਪ੍ਰੂਵ ਹੀ ਨਹੀਂ ਹੋਏ ਵੀ ਹਾਂ ਉਹ ਅਸੌਲਟ ਕਰ ਰਹੇ ਸੀਗੇ। ਜੋ ਬੋਵੀਨੋ ਆ ਉਹਨਾਂ ਨੇ ਕਿਹਾ ਵੀ ਮੇਰੇ ਉੱਤੇ ਵੀ ਖੁਦ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਅਟੈਕ ਹੋਏ ਹੈਗੇ ਆ, ਤੇ ਇਸ ਕਰਕੇ ਜੋ ਮੇਰੇ ਕੋਲ ਮੇਰੇ ਏਜੰਟਸ ਦੀ ਜੋ ਇਨਫੋਰਮੇਸ਼ਨ ਆਉਂਦੀ ਹੈਗੀ ਆ, ਉਹੀ ਮੈਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਰਿਹਾ ਹੈਗਾ। ਕਹਿੰਦੇ ਵੀ ਅਸੀਂ ਬਹੁਤ ਵਾਰ ਜੋ ਟੀਅਰ ਗੈਸ ਯੂਜ਼ ਕਰਦੇ ਹੈਗੇ ਆ ਕਰਾਊਡ ਨੂੰ ਪਰੇ ਕਰਨ ਦੇ ਲਈ, ਤੇ ਉਹੀ ਮੁੜ ਕੇ ਜਿਹੜੇ ਆ ਸਾਡੇ ਉੱਤੇ ਸਿੱਟ ਦਿੱਤੇ ਜਾਂਦੇ ਹੈਗੇ। ਜੀ, ਇੱਕ ਕੁਇਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਟੈਸਲਾ ਦਾ ਕੀ ਜਿਹੜਾ ਲੇਟੈਸਟ ਚੱਲ ਰਿਹਾ ਉਸ ਬਾਰੇ ਵੀ ਆਪਾਂ ਜਾਣਕਾਰੀ ਸਾਂਝੀ ਜਿਹੜੀ ਉਹ ਕਰਦੇ ਹਾਂ, ਤੇ ਹੋਰ ਵੀ ਜਿਹੜੀਆਂ ਕੁਛ ਅਹਿਮ ਖਬਰਾਂ ਬਚੀਆਂ ਨੇ ਉਸ ਦੇ ਉੱਤੇ ਮਾਰਾਂਗੇ ਨਜ਼ਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਟੈਸਲਾ ਨੇ ਕਹਿੰਦੇ ਵੀ ਆਪਣਾ ਉਹ ਤਾਜ ਖੋ ਲਿਆ ਆ, ਜਿਸ ਦੇ ਵਿੱਚ ਦੁਨੀਆ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਗੱਡੀਆਂ ਇਹ ਬਣਾ ਰਹੀ ਸੀ। ਕਹਿੰਦੇ ਵੀ ਲਗਾਤਾਰ 2 ਸਾਲ ਹੋ ਗਏ ਆ ਇਹਨਾਂ ਦੀਆਂ ਸੇਲਜ਼ ਘਟ ਚੁੱਕੀਆਂ ਹੈਗੀਆਂ। ਡੌਜ ਦੇ ਵਿੱਚ ਈਲਨ ਮਸਕ ਦਾ ਜਾਣਾ, ਫਾਰ ਰਾਈਟ ਉਸ ਦੇ ਜਿਹੜੇ ਵਿਊ ਪੁਆਇੰਟਸ ਦੇ ਨਾਲ ਵੀ ਅਸਰ ਪਿਆ, ਤੇ ਉਸ ਦੇ ਨਾਲ ਜਿਹੜੀਆਂ ਇਸ ਦੇ ਰਾਈਵਲ ਕੰਪਨੀਆਂ ਆ ਜਿੱਦਾਂ ਚਾਈਨੀਜ਼ ਕੰਪਨੀ BYD, ਉਹਨਾਂ ਦੀ ਵੀ ਵਿਕਰੀ ਜਿਹੜੀ ਉਹ ਵਧੀ ਆ। 2025 ਦੇ ਵਿੱਚ ਟੈਸਲਾ ਨੇ 1.64 ਮਿਲੀਅਨ ਗੱਡੀਆਂ ਜਿਹੜੀਆਂ ਵੇਚੀਆਂ, ਪਿਛਲੇ ਸਾਲ ਦੇ ਨਾਲੋਂ 9% ਘੱਟ ਸੀ, ਜਦਕਿ ਚਾਈਨੀਜ਼ ਕੰਪਨੀ BYD ਨੇ 2.26 ਮਿਲੀਅਨ ਗੱਡੀਆਂ ਜਿਹੜੀਆਂ ਪਿਛਲੇ ਸਾਲ ਦੇ ਵਿੱਚ ਵੇਚੀਆਂ ਆ। ਜੋ ਸੇਲ ਟੋਟਲ ਦੇਖੀ ਗਈ ਆ, ਜੋ ਐਨਾਲਿਸਟ ਸੋਚ ਰਹੇ ਸੀ ਉਹਦੇ ਨਾਲੋਂ ਵੀ ਇਹਨਾਂ ਨੇ ਘੱਟ ਗੱਡੀਆਂ ਜਿਹੜੀਆਂ ਉਹ ਵੇਚੀਆਂ। ਉਧਰ ਨਾਲ ਦੇ ਨਾਲ ਇਸ ਸਾਲ ਦੇ ਵਿੱਚ ਜਿਹੜਾ ਟੈਕਸ ਕ੍ਰੈਡਿਟ ਮਿਲਣਾ ਸੀਗਾ ਉਹ ਵੀ ਐਕਸਪਾਇਰ ਹੋ ਗਿਆ। ਹੁਣ ਅਮਰੀਕਾ ਦੇ ਵਿੱਚ ਉਹਦੇ ਕਰਕੇ ਹੋਰ ਘੱਟ ਗੱਡੀਆਂ ਵਿਕਣ ਦੀ ਵੀ ਇਹਨਾਂ ਨੂੰ ਚਿੰਤਾ ਜਿਹੜੀ ਉਹ ਸਤਾ ਰਹੀ ਆ। ਜਦ ਪਿਛਲੇ ਸਾਲ ਟਰੰਪ ਉਹਨਾਂ ਨੇ ਸੱਤਾ ਸੰਭਾਲੀ ਸੀ, ਡੌਜ ਦੇ ਜਿਹੜੇ ਉਹ ਪ੍ਰਮੁੱਖ ਦੇ ਤੌਰ ਦੇ ਉੱਤੇ ਚੇਨਸਾ ਲੈ ਕੇ ਜਦ ਉੱਥੇ ਪਹੁੰਚੇ, ਟੈਸਲਾ ਤੋਂ ਜਦੋਂ ਬਾਹਰ ਹੋਏ ਤਾਂ ਟੈਸਲਾ ਦੇ ਸ਼ੇਅਰ ਕਾਫੀ ਜ਼ਿਆਦਾ ਥੱਲੇ ਨੂੰ ਡਿੱਗ ਗਏ। ਫਿਰ ਮਸਕ ਨੂੰ ਲੱਗਾ ਯਾਰ ਮੇਰੀ ਤਾਂ ਅਮੀਰੀ ਉੱਡ ਜੂਗੀ ਇਸ ਹਿਸਾਬ ਦੇ ਨਾਲ, ਫਿਰ ਉਹ ਵਾਪਸ ਡੌਜ ਨੂੰ ਛੱਡ ਕੇ ਟੈਸਲਾ 'ਚ ਆ ਗਿਆ, ਤੇ ਹੁਣ ਟੈਸਲਾ ਦਾ ਜਿਹੜਾ ਸ਼ੇਅਰ ਆ ਫਿਰ ਦੁਬਾਰਾ ਤਾਂ ਨੂੰ ਜਿਹੜਾ ਉਹ ਜਾ ਰਿਹਾ ਹੈ। ਸੋ ਜਿਹੜੇ ਟੈਕਸ ਪੇਅਰ ਜਿਹੜੇ ਸ਼ੇਅਰ ਹੋਲਡਰ ਆ ਉਹ ਇਹੀ ਦੇਖਣਾ ਚਾਹੁੰਦੇ ਆ ਵੀ ਟੈਸਲਾ ਨੂੰ ਅਸਲ ਦੇ ਵਿੱਚ ਰਨ ਮਸਕ ਕਰੇ। ਸੋ ਇਸ ਲਈ ਉਹਨੇ ਸਰਕਾਰੀ ਆਪਣੀ ਇਸ ਅਹੁਦੇ ਤੋਂ ਇੱਕ ਹਿਸਾਬ ਦੇ ਨਾਲ ਲਾਂਭੇ ਵੀ ਜਿਹੜਾ ਉਹ ਹੋ ਗਿਆ ਆ ਵੀ ਉਹਦੀ ਕੰਪਨੀ ਜਿਹੜੀ ਉਹ ਰਾਈਜ਼ ਕਰਦੀ ਰਵੇ। ਪਰ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਤਾਂ ਗੱਡੀਆਂ ਦੀ ਵਿਕਰੀ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਟੈਸਲਾ ਦੀ ਉਹ ਘਟ ਚੁੱਕੀ ਆ। ਜਿਹੜੀਆਂ ਦੂਜੀਆਂ ਰਾਈਵਲ ਕੰਪਨੀਆਂ ਉਹਨਾਂ ਦੇ ਦੁਆਰਾ ਸਸਤੀਆਂ ਗੱਡੀਆਂ, ਹੁਣ ਇਹ ਨਹੀਂ ਪਤਾ ਵੀ ਬਿਹਤਰ ਆ ਕਿ ਨਹੀਂ, ਜੇ ਚਲਾਈਆਂ ਹੋਣਗੀਆਂ ਦੋਵੇਂ ਫੇਰ ਹੀ ਬੰਦਾ ਕਹਿ ਸਕਦਾ ਆ, ਪਰ ਹਰ ਇੱਕ ਦੀ ਆਪੋ ਆਪਣੀ ਰਾਏ ਆ। ਉਹ ਹੁਣ ਜਿਹੜੀ ਚਾਈਨੀਜ਼ ਰਾਈਵਲ BYD ਆ ਉਹ ਹੁਣ ਸਭ ਤੋਂ ਵੱਡੀ ਦੁਨੀਆ ਦੀ EV ਮੇਕਰ ਜਿਹੜੀ ਉਹ ਬਣ ਚੁੱਕੀ ਹੈਗੀ ਆ। ਟੈਸਲਾ ਵਾਲਿਆਂ ਨੇ ਇਹ ਕਿਹਾ ਸੀ ਵੀ ਸੰਨ 2030 ਤਾਈਂ ਅਸੀਂ ਹਰ ਸਾਲ 20 ਮਿਲੀਅਨ ਦੇ ਕਰੀਬ ਕਾਰਸ ਜਿਹੜੀਆਂ ਆ ਸਾਡਾ ਟਾਰਗੇਟ ਹੈਗਾ ਆ ਸੈਲ ਕਰਨ ਦਾ, ਪਰ ਉਹ ਬਹੁਤ ਪਿੱਛੇ ਰਹਿ ਗਿਆ। 1.6 ਮਿਲੀਅਨ ਤੇ ਹੀ ਆ ਅਜੇ ਤਾਂ। ਜੀ ਹਾਂ, ਸੋ ਪਿਛਲੀ ਵਾਰੀ ਜਦੋਂ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਤੇ ਰਿਪਬਲਿਕਨ ਕਾਂਗਰਸ ਨੇ ਟੈਕਸ ਕ੍ਰੈਡਿਟ ਜਿਹੜਾ ਸੀ $7500 ਦਾ ਸੀਗਾ ਉਹ ਰਿਮੂਵ ਕਰ ਦਿੱਤਾ। ਉਹ ਤੋਂ ਬਾਅਦ ਜਿਹੜਾ ਕਾਫੀ ਵੱਡਾ ਝਟਕਾ ਲੱਗਾ ਹੈਗਾ। ਸੋ ਪਿਛਲੇ ਕੁਆਟਰ ਦੇ ਵਿੱਚ ਤਾਂ ਬਹੁਤ ਘੱਟ ਜਿਹੜੀਆਂ ਕਾਰਾਂ ਆ ਉਹ ਟੈਸਲਾ ਦੀਆਂ ਵਿਕੀਆਂ। ਸੋ 2026 ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੰਨਾ ਕੁ ਜਿਹੜਾ ਇਹਦੇ ਅਸਰ ਹੁੰਦਾ। ਇੱਕ ਟਾਈਮ ਦੇ ਉੱਤੇ ਟੈਸਲਾ ਕਾਰਾਂ ਵਾਲੇ ਬੜੇ ਆਪਣੇ ਆਪ ਨੂੰ ਜਿਹੜਾ ਸਟੇਟਸ ਵਾਲੇ ਸਮਝਦੇ ਸੀ ਵੀ ਹਾਂ ਸਾਡੇ ਕੋਲ ਬੜੀ ਮਹਿੰਗੀ ਕਾਰ ਆ, ਟੈਸਲਾ ਕਾਰ ਆ, ਪਰ ਦੂਸਰੇ ਪਾਸੇ ਉਹਦੀ ਜਿਹੜੀ ਡੈਪਰੀਸ਼ੀਏਸ਼ਨ ਵੀ ਬੜੀ ਤੇਜ਼ੀ ਨਾਲ ਹੋ ਰਹੀ ਆ। ਕਹਿੰਦੇ ਵੀ 3 ਸਾਲ ਪਹਿਲਾਂ ਜਿਨ੍ਹਾਂ ਨੇ 60,000 ਦੀ 65,000 ਦੀ ਕਾਰ ਖਰੀਦੀ ਸੀ ਉਹ ਅੱਜ ਦੀ ਡੇਟ 'ਚ 30,000 ਦੀ ਰਹਿ ਗਈ ਹੈਗੀ ਆ। ਸੋ ਜਿਹੜੀਆਂ ਜੈਪਨੀਜ਼ ਕਾਰਾਂ ਆ ਉਹਨਾਂ ਦੀ ਜਿਹੜੀ ਡੈਪਰੀਸ਼ੀਏਸ਼ਨ ਆ ਉਹ ਬਹੁਤ ਘੱਟ ਹੁੰਦੀ ਹੈਗੀ ਆ। ਆਪਾਂ ਦੇਖਦੇ ਕਿੰਨੀਆਂ ਪੁਰਾਣੀਆਂ ਕਾਰਾਂ ਉਹਨਾਂ ਦੀ ਵੀ ਕੀਮਤ ਜਿਹੜੀ ਕਿੰਨੀ ਰਹਿੰਦੀ ਹੈਗੀ ਆ। ਸੋ ਕੈਲੀਫੋਰਨੀਆ, ਕੋਲੋਰਾਡੋ, ਨਿਊਯਾਰਕ ਇਹਨਾਂ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਇਨਸੈਂਟਿਵ ਸੀਗਾ ਜੋ ਫੈਡਰਲ ਗਵਰਨਮੈਂਟ ਵੱਲੋਂ ਉਹ ਬੰਦ ਕਰ ਦਿੱਤਾ ਗਿਆ ਤੇ ਹੁਣ ਟੈਸਲਾ ਨੂੰ ਜਿਹੜਾ ਕਾਫੀ ਵੱਡਾ ਝਟਕਾ ਆ ਲੱਗ ਰਿਹਾ ਹੈਗਾ। ਤੇ ਜਾਂਦੇ ਇੰਡੀਆ ਦੇ ਰੁਪਈਏ ਦੀ ਗੱਲ ਕਰਦੇ ਜਾਈਏ ਤੇ ਕਹਿੰਦੇ ਦੂਜਾ ਵੀਕ ਆ ਫੇਰ ਇੰਡੀਆ ਦਾ ਰੁਪਈਆ ਜਿਹੜਾ ਆ ਥੱਲੇ ਨੂੰ ਜਾ ਰਿਹਾ ਹੈਗਾ। ਪਿਛਲੇ ਦਿਨਾਂ 'ਚ ਕੁਛ $20 ਬਿਲੀਅਨ ਦੇ ਕਰੀਬ ਸ਼ਾਇਦ ਇੰਡੀਆ ਵਾਲਿਆਂ ਨੇ ਸੈੱਲ ਕਰ ਦਿੱਤੇ ਸੀ ਤਾਂ ਕਿ ਉਹਨਾਂ ਦਾ ਜਿਹੜਾ ਰੁਪਈਆ ਆ ਉਹ ਡਾਊਨ ਨਾ ਜਾਵੇ। ਪਰ ਸ਼ੁੱਕਰਵਾਰ ਨੂੰ ਅੱਜ ਜਾਣੀ ਕਿ 90 ਦੇ ਕਰੀਬ ਜਿਹੜੀ ਆ $1 ਦੇ ਬਰਾਬਰ ਰੁਪਈਆ ਪਹੁੰਚ ਗਿਆ ਹੈਗਾ ਆ। 89.93 ਤੇ ਸ਼ੁਰੂ ਹੋਇਆ ਸੀ ਤੇ 90 ਤੱਕ ਪਹੁੰਚ ਗਿਆ ਹੈਗਾ। ਸੋ ਮੁੜ ਕੇ ਫੇਰ ਜਿਹੜਾ ਰੁਪਈਆ ਥੱਲੇ ਨੂੰ ਜਾਣਾ ਜਿਹੜਾ ਸ਼ੁਰੂ ਹੋ ਚੁੱਕਾ ਹੈਗਾ। ਕਹਿੰਦੇ ਵੀ ਮਾਰਕੀਟ ਵਾਚ ਕਰ ਰਹੀ ਆ ਕਲੋਜ਼ਲੀ ਸਿਗਨਲਸ ਕਿਸ ਤਰ੍ਹਾਂ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਆਉਂਦੇ ਹੈਗੇ ਆ ਕਰੰਸੀ ਮੂਵ ਨੂੰ ਲੈ ਕੇ, ਟਾਈਮਿੰਗ ਨੂੰ ਲੈ ਕੇ, ਸਕੇਲ ਨੂੰ ਲੈ ਕੇ। ਤੇ ਇਹ ਕੁਨਾਲ ਸੁਦਾਨੀ ਜਿਹੜੇ ਹੈਡ ਹੈਗੇ ਆ ਸਿਨਹਾਨ ਬੈਂਕ ਆਫ ਇੰਡੀਆ ਦੇ, ਉਹਨਾਂ ਨੇ ਇਹ ਦੱਸਿਆ ਹੈ। ਜੀ ਬਿਲਕੁਲ।
ਤੇ ਹਰਜੋਤ ਸਿੰਘ ਜੀ, ਇੱਕ ਜਾਂਦੇ ਜਾਂਦੇ ਲਾਸਟ ਖਬਰ ਕਰ ਲਈਏ। ਮੈਕਸੀਕੋ ਦੇ ਸ਼ਹਿਰ ਓਕਸਾਕਾ ਤੋਂ ਜਿਹੜੀ ਖਬਰ ਆ ਰਹੀ, ਉੱਥੇ ਇੱਕ ਟ੍ਰੇਨ ਐਕਸੀਡੈਂਟ ਦੇ ਕਰਕੇ 13 ਜਾਣਿਆਂ ਦੀ ਮੌਤ ਹੋਈ ਆ ਤੇ 98 ਲੋਕ ਜ਼ਖਮੀ ਹੋਏ ਆ। ਟ੍ਰੇਨ ਡੀਰੇਲਮੈਂਟ ਪਟੜੀ ਤੋਂ ਜਿਹੜੀ ਰੇਲ ਗੱਡੀ ਆ ਉਹ ਲੈ ਗਈ, ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈਗਾ ਆ। ਸੋ ਇੰਟਰ ਓਸ਼ੀਐਨਿਕ ਟ੍ਰੇਨ ਅਟਲਾਂਟਿਕ ਤੇ ਪੈਸੀਫਿਕ ਓਸ਼ਨ ਦੇ ਦਰਮਿਆਨ ਲੰਘਦੀ ਆ ਤੇ ਉਸ ਦੇ ਉੱਤੇ ਇਹ ਹਾਦਸਾ ਜਿਹੜਾ ਉਹ ਵਾਪਰਿਆ ਆ। ਸੋ ਕਹਿੰਦੇ ਵੀ 250 ਜਣੇ ਉਸ ਟਾਈਮ ਸਵਾਰ ਸੀਗੇ ਗੱਡੀ 'ਚ, ਤੇ ਉਹਨਾਂ ਦੇ ਵਿੱਚੋਂ 98 ਲੋਕ ਜ਼ਖਮੀ ਨੇ, ਜਿਨ੍ਹਾਂ ਚੋਂ 5 ਜਾਣੇ ਕ੍ਰਿਟੀਕਲੀ ਇੰਜਰਡ ਦੱਸੇ ਜਾਂਦੇ ਆ। ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬਾਮ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਤੇ ਕਹਿੰਦੇ ਵੀ ਮੈਂ ਟਰੈਵਲ ਕਰੂੰਗੀ ਐਕਸੀਡੈਂਟ ਸਾਈਟ ਦੀ, ਤੇ ਕਹਿੰਦੇ ਵੀ ਕਿਉਂ ਐਕਸੀਡੈਂਟ ਵਾਪਰਿਆ ਇਸ ਦੀ ਜਿਹੜੀ ਜਾਂਚ ਆ ਉਹ ਕੀਤੀ ਜਾਵੇਗੀ। ਇੰਟਰ ਓਸ਼ੀਐਨਿਕ ਟ੍ਰੇਨ ਇੱਕ ਨਵਾਂ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਪਿਛਲੇ ਰਾਸ਼ਟਰਪਤੀ ਐਂਡਰੇਜ਼ ਮੈਨੂਅਲ ਲੋਪਸ ਓਬਰਾਡੋਰ ਉਹਨਾਂ ਦੇ ਦੁਆਰਾ ਜਿਹੜਾ ਉਹ ਲਿਆਂਦਾ ਗਿਆ ਸੀਗਾ। ਸੋ ਤਕਰੀਬਨ 16-21 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਇਹ ਜਿਹੜੀ ਮਾਇਨ ਟ੍ਰੇਨ ਪ੍ਰੋਜੈਕਟ ਆ ਉਹ ਬਣਾਈ ਗਈ ਸੀ। ਜਿਹੜੇ ਟਰੈਵਲਰਸ ਆ ਜਾਂ ਟੂਰਿਸਟ ਆ ਉਹਨਾਂ ਦੇ ਲਈ ਤੇ ਕਾਰਗੋ ਨੂੰ ਇਸ ਪੈਨਿਨਸੂਲਾ ਦੇ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਲੈ ਕੇ ਜਾਣ ਦੇ ਲਈ। ਸੋ ਮੈਕਸੀਕੋ ਦੀ ਜਿਹੜੀ ਮਿਲਟਰੀ ਆ ਉਹਦੀ ਨਿਗਰਾਨੀ ਹੇਠ ਇਹ ਜਿਹੜੀ ਸਾਰੀ ਕੰਸਟਰਕਸ਼ਨ ਹੋਈ ਆ ਪਿਛਲੇ ਜਿਹੜੇ ਉਹ ਸਾਲਾਂ ਦੇ ਵਿੱਚ, ਪਰ ਇਹ ਪਟੜੀ ਤੋਂ ਉਤਰਨ ਕਰਕੇ 13 ਜਣਿਆਂ ਦੀ ਮੌਤ ਦੇ ਕਰਕੇ ਹੁਣ ਉੱਥੇ ਜਿਹੜੇ ਪ੍ਰੋਜੈਕਟ ਆ, ਪਬਲਿਕ ਵਰਕ ਪ੍ਰੋਜੈਕਟ ਆ, ਉਹਨਾਂ ਦੇ ਉੱਤੇ ਜਿਹੜੇ ਸਵਾਲੀਆ ਚਿੰਨ੍ਹ ਨਵੇਂ ਉੱਥੇ ਖੜ ਚੁੱਕੇ ਹੈਗੇ ਆ। ਸੋ ਕ੍ਰਿਟਿਸਿਜ਼ਮ ਕਾਫੀ ਜ਼ਿਆਦਾ ਇਸ ਬਾਬਤ ਹੁਣ ਮੈਕਸੀਕੋ ਦਾ ਤੇ ਉਹਨਾਂ ਦੀ ਮੌਜੂਦਾ ਸਰਕਾਰ ਦਾ ਹੋ ਰਿਹਾ, ਕਿਉਂਕਿ ਜਿਹੜੀ ਪਿਛਲੀ ਸਰਕਾਰ ਸੀ ਉਹ ਸੇਮ ਪਾਰਟੀ ਦੀ ਜਿਹੜੀ ਸਰਕਾਰ ਆ ਹੁਣ ਦੀ ਉਹ ਚੁਣੀ ਗਈ ਹੈਗੀ ਆ। ਸੋ 13 ਜਣਿਆਂ ਦੀ ਮੌਤ, 98 ਇੰਜਰਡ ਨੇ, ਜਿਨ੍ਹਾਂ ਚੋਂ 5 ਅਜੇ ਗੰਭੀਰ ਰੂਪ 'ਚ ਹੋਰ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਮੈਕਸੀਕੋ ਦੇ ਵਿੱਚ ਇਹ ਦੁਰਘਟਨਾ ਵਾਪਰੀ ਹੈ। ਟਾਈਮ ਜ਼ੋਨਿੰਗ ਕਹਿੰਦੇ ਕਿੱਦਾਂ ਕੰਮ ਕਰਦੀ ਹੈ। ਇੱਕ ਕੈਥੇ ਪੈਸੀਫਿਕ ਦੀ ਫਲਾਈਟ 880 ਜਿਹੜੀ ਆ ਉਹ ਹਾਂਗਕਾਂਗ ਤੋਂ ਚੱਲੀ ਜਨਵਰੀ 1 2026 ਨੂੰ, ਤੇ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚੀ ਦਸੰਬਰ 31 2025 ਨੂੰ। ਸੋ ਇਹ ਟਾਈਮ ਟਰੈਵਲ ਕਰ ਲਿਆ ਬਾਈਆਂ ਨੇ ਸਾਰਿਆਂ ਨੇ। ਸੋ ਕਹਿੰਦੇ ਵੀ ਬਾਈ ਕ੍ਰਾਸਿੰਗ ਦਾ ਇੰਟਰਨੈਸ਼ਨਲ ਡੇਟ ਲਾਈਨ ਤੇ ਮੂਵਿੰਗ ਥਰੂ 9 ਟਾਈਮ ਜ਼ੋਨਸ ਡੂਰਿੰਗ ਦਾ 12 ਆਵਰ ਫਲਾਈਟ ਦੇ ਟੈਕਨੀਕਲੀ ਅਰਾਈਵਡ ਬੈਕ ਇਨ ਟਾਈਮ। ਬਿਲਕੁਲ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਜਿਹੜਾ ਉਹ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।